ਨਰਕਧਾਰੀਆਂ ਇਹ 13 ਅਪ੍ਰੈਲ 1978 ਨੂੰ ਇਹ ਕਰਤੂਤ ਕਰਦੇ ਨੇ ਤੇ 10 ਜੂਨ 1978 ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਹੈ ਔਰ ਜਿਸ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਕਿਹਾ ਗਿਆ ਸੀ ਜਥੇਦਾਰ ਸਾਧੂ ਸਿੰਘ ਭੌਰਾ ਜਥੇਦਾਰ ਸਨ ਅਕਾਲ ਤਖਤ ਦੇ ਕਿ ਬਈ ਇਹ ਸਿੱਖ ਨਹੀਂ ਨੇ ਨਰਕਧਾਰੀ ਔਰ ਹਰ ਸੰਭਵ ਤਰੀਕੇ ਨਾਲ ਇਹਨਾਂ ਦੇ ਪ੍ਰਚਾਰ ਔਰ ਪ੍ਰਸਾਰ ਨੂੰ ਰੋਕਿਆ ਜਾਏ। ਇਹਨੇ ਲਾਲਾ ਜਗਤ ਨਾਰਾਇਣ ਜਿਹੜਾ ਕਿ ਇਸ ਸਾਰੇ ਜਿਹੜਾ ਹਿੰਦ ਸਮਾਚਾਰ ਸਮੂਹ ਗਰੁੱਪ ਸੀ, ਤਿੰਨੋਂ ਹੀ ਅਖਬਾਰ ਹਿੰਦ ਸਮਾਚਾਰ, ਪੰਜਾਬ ਕੇਸਰੀ ਔਰ ਠੱਗ ਬਾਣੀ ਨਵਾਂ ਸ਼ੁਰੂ ਕੀਤਾ ਸੀ, ਉਹਦਾ ਮਾਲਕ ਸੀ। ਉਹਨੇ ਇੰਨਾ ਭੰਡੀ ਪ੍ਰਚਾਰ ਗੰਦ ਸਿੱਖਾਂ ਦੇ ਖਿਲਾਫ ਔਰ ਈਵਨ ਅਕਾਲ ਤਖਤ ਸਾਹਿਬ ਦੇ ਖਿਲਾਫ ਸੰਤ ਪਿੰਡਾਂ ਵਾਲੇ ਨੇ ਕਿਹਾ ਦੇਖੋ ਮੈਂ ਮੇਰੇ ਨਿੱਜੀ ਖਿਲਾਫ ਕੋਈ ਕਹਿੰਦਾ ਜਾਂ ਮੈਨੂੰ ਨਹੀਂ ਹੈ, ਪਰ ਇਹ ਅਕਾਲ ਤਖਤ ਸਿੱਖਾਂ ਦੀ ਅਣਖ ਆਨ ਗੈਰਤ ਦਾ ਜਿਹੜਾ ਸਿੰਬਲ ਹੈ ਔਰ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਸੋ ਚਲੋ ਕਿਸੇ ਨੂੰ ਜਿਹੜਾ ਅਣਖ ਜਾਗੀ ਔਰ ਉਹਨਾਂ ਨੇ ਲਾਲਾ ਜਗਤ ਨਾਰਾਇਣ ਦਾ ਕੰਮ ਕਰ ਦਿੱਤਾ। ਸੰਤਾਂ ਨੇ ਦੇਖਿਆ ਕਿ ਬਈ ਹੁਣ ਇਹ ਵਕਤ ਹੈ ਵੀ ਕੌਮ 'ਚ ਇਹ ਵੀ ਨਾ ਲੱਗੇ ਕਿ ਭਾਈ ਇਹ ਚੈਲੰਜ ਤੋਂ ਦੌੜ ਰਹੇ ਨੇ। ਉਹਨਾਂ ਨੇ ਆਪਣਾ ਵਕਤ ਦਿੱਤਾ। ਉਹਨਾਂ ਨੇ ਕਿਹਾ ਜੀ ਮੈਂ ਖੁਦ ਗ੍ਰਿਫਤਾਰੀ ਦਿਆਂਗਾ ਔਰ 20 ਸਤੰਬਰ 1981 ਦਾ ਦਿਨ ਜਿਹੜਾ ਉਹਨਾਂ ਨੇ ਦਿੱਤਾ। ਸੰਤਾਂ ਨੇ ਜਿਹੜਾ ਹੋਰ 4 ਮਹਾਂਪੁਰਖਾਂ ਦੇ ਨਾਲ ਜਾ ਕੇ ਆਪਣੇ ਆਪ ਨੂੰ ਜਿਹੜਾ ਪੇਸ਼ ਕੀਤਾ ਗ੍ਰਿਫਤਾਰੀ ਲਈ। ਲੇਕਿਨ ਇਹਦੇ ਬਾਵਜੂਦ ਕਿ ਸਾਰੀ ਪ੍ਰੋਸੈਸ ਪੀਸਫੁਲ ਸੀ, ਫਿਰ ਵੀ ਕਿਉਂਕਿ ਉਹਨਾਂ ਨੇ ਤਾਂ ਸਿੱਖਾਂ ਨੂੰ ਸਬਕ ਸਿਖਾਉਣ ਦੀ ਲਾਈਨ ਸੀ, CRPF ਔਰ ਦੂਸਰਾ ਲਿਆਂਦਾ ਹੋਇਆ ਸੀ, ਉਹਨਾਂ ਨੇ ਗੋਲੀ ਚਲਾ ਕੇ 1 ਦਰਜਨ ਦੇ ਕਰੀਬ ਸਿੰਘਾਂ ਨੂੰ ਜਿਹੜਾ ਸ਼ਹੀਦ ਕੀਤਾ। 29 ਸਤੰਬਰ 1981 ਨੂੰ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ 4 ਹੋਰ ਸਾਥੀ, ਭਾਈ ਸਤਨਾਮ ਸਿੰਘ ਜਿਹੜੇ ਪੌਂਟਾ ਸਾਹਿਬ ਤੋਂ ਸਨ, ਭਾਈ ਜਸਵੀਰ ਸਿੰਘ ਜਿਹੜੇ ਰੋਪੜ ਤੋਂ ਸਨ, ਤਜਿੰਦਰਪਾਲ ਸਿੰਘ ਜਿਹੜੇ ਜਲੰਧਰ ਤੋਂ ਸਨ ਤੇ ਕਰਨ ਸਿੰਘ ਜਿਹੜੇ ਜੰਮੂ ਤੋਂ ਸਨ। ਸੋ ਇਹਨਾਂ 5 ਸਿੰਘਾਂ ਨੇ ਇੰਡੀਅਨ 에ਅਰਲਾਈਨ ਦਾ ਜਹਾਜ਼ ਜਿਹੜਾ ਉਹ ਅਗਵਾ ਕੀਤਾ। ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਰਿਹਾ ਕੀਤਾ ਗਿਆ। ਜਿੰਨੇ ਵੀ 78 ਤੋਂ ਬਾਅਦ ਮੂਵਮੈਂਟ ਨਾਲ ਸੰਬੰਧਿਤ ਬੰਦੇ ਸਾਡੇ ਗ੍ਰਿਫਤਾਰ ਕੀਤੇ ਨੇ ਉਹਨਾਂ ਸਾਰਿਆਂ ਨੂੰ ਰਿਲੀਜ਼ ਕੀਤਾ ਜਾਏ ਔਰ ਜਿਹੜੇ 20 ਸਤੰਬਰ ਨੂੰ ਚੌਂਕ ਮਹਿਤੇ ਜਿਹੜੇ ਗੁਰਸਿੱਖ ਸ਼ਹੀਦ ਕੀਤੇ ਗਏ ਨੇ ਉਹਨਾਂ ਦੇ ਪਰਿਵਾਰ ਨੂੰ 1-1 ਲੱਖ ਰੁਪਏ ਦਾ ਜਿਹੜਾ ਉਹ ਹਰਜਾਨਾ ਦਿੱਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅਧਿਆਇ ਵਿੱਚ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 29 सितंबर 2023 1500 नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਮਰਨਦੀਪ ਸਿੰਘ ਜਰਾ ਵੱਲੋਂ। ਇਹ ਟੋਰਾਂਟੋ ਤੋਂ ਉਹਨਾਂ ਨੇ ਸਾਨੂੰ ਸਪਾਂਸਰਸ਼ਿਪ ਭੇਜੀ ਹੈ ਔਰ ਇਹਨਾਂ ਕਿਹਾ ਹੈ ਕਿ ਅੱਜ ਸਾਨੂੰ ਕੌਮੀ ਮੀਡੀਆ ਦੀ ਸਖਤ ਲੋੜ ਹੈ ਜੋ ਸਾਡਾ ਪੱਖ ਜਿਹੜਾ ਦੁਨੀਆ ਸਾਹਮਣੇ ਰੱਖ
ਸਕੇ ਅਤੇ ਸਿੱਖਾਂ ਖਿਲਾਫ ਝੂਠੇ ਪ੍ਰੋਪੇਗੈਂਡੇ ਦਾ ਜਿਹੜਾ ਜਵਾਬ ਦੇਵੇ। ਸੋ TV 84 ਨੇ ਇਸ ਕਾਰਜ ਨੂੰ ਬਾਖੂਬੀ ਨਿਭਾਇਆ ਔਰ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦਸਵੰਧ ਵੱਧ ਤੋਂ ਵੱਧ ਕੱਢੋ, TV 84 ਦੀ ਵੱਧ ਤੋਂ ਵੱਧ ਸਹਾਇਤਾ ਕਰੋ ਔਰ ਕੌਮੀ ਘਰ ਖਾਲਿਸਤਾਨ ਲਈ ਲਾਮਬੰਦੀ ਕਰਨ ਵਾਲੇ ਜਿਹੜੇ ਮੀਡੀਆ ਅਦਾਰਿਆਂ ਦੀ ਸਾਡੇ ਕੋਲ ਘਾਟ ਹੈ, ਸੋ ਵੱਧ ਤੋਂ ਵੱਧ ਯੋਗਦਾਨ ਪਾਓ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਜਿਹੜਾ 29 ਸਤੰਬਰ ਦਾ ਦਿਨ ਮੌਜੂਦਾ ਸੰਘਰਸ਼ ਵਿੱਚ ਇੱਕ ਅਹਿਮ ਮੁਕਾਮ ਰੱਖਦਾ ਹੈ। ਜਿਵੇਂ 18 ਸਤੰਬਰ ਨੂੰ ਜਸਟਨ ਟਰੂਡੋ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਕੇਸ ਸੰਬੰਧੀ ਜਿਹੜੇ ਕੀਤੇ ਗਏ ਐਲਾਨ ਨੇ ਖਾਲਿਸਤਾਨ ਸੰਘਰਸ਼ ਨੂੰ ਗਲੋਬਲ ਸਟੇਜ ਤੇ ਲੈ ਆਂਦਾ। ਸੋ ਠੀਕ ਇਸੇ ਤਰ੍ਹਾਂ 42 ਵਰ੍ਹੇ ਪਹਿਲਾਂ ਜਦੋਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੇ ਭਾਰਤੀ ਜਹਾਜ਼ ਅਗਵਾ ਕੀਤਾ ਸੀ, ਉਦੋਂ ਸਿੱਖ ਸੰਘਰਸ਼ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਨਾਂ ਨੇ ਅੰਤਰਰਾਸ਼ਟਰੀ ਸੁਰਖੀਆਂ ਜਿਹੜੀਆਂ ਬਟੋਰੀਆਂ ਸਨ। ਸੋ ਇਹ ਜਹਾਜ਼ ਜਿਹੜਾ ਅਗਵਾ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਾਂ ਵਾਲਿਆਂ ਦੀ ਜਿਹੜੀ ਆਜ਼ਾਦੀ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ। ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਜਲਾਵਤਨ ਯੋਧੇ ਭਾਈ ਗਜਿੰਦਰ ਸਿੰਘ ਜੀ ਦੀ ਚੜ੍ਹਦੀ ਕਲਾ ਲਈ ਸਮਰਪਿਤ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਉਹਨਾਂ ਨੇ ਬਿਲਕੁਲ ਠੀਕ ਨੁਕਤੇ ਦੇ ਉੱਤੇ ਫੋਕਸ ਕੀਤਾ ਹੈ ਕਿ ਕੌਮਾਂਤਰੀ ਜੋ ਚੈਲੰਜਸ ਸਾਡੇ ਸਾਹਮਣੇ ਨੇ ਔਰ ਖ਼ਾਸ ਤੌਰ 'ਤੇ ਹੁਣ ਜਿਵੇਂ ਖਾਲਿਸਤਾਨ ਦਾ ਸੰਘਰਸ਼ ਇਸ ਵੇਲੇ ਅੰਤਰਰਾਸ਼ਟਰੀ ਪੱਧਰ 'ਤੇ ਡਿਸਕਸ ਹੋ ਰਿਹਾ ਹੈ, ਭਾਰਤ ਸਰਕਾਰ ਦਾ ਨੈਰੇਟਿਵ ਚੈਲੰਜ ਹੋਇਆ ਹੈ, ਰਾਧਾ ਰੋਸ ਦਾ ਇੱਕ ਅਗਲੀ ਚਿਹਰਾ, ਭੱਦਾ ਚਿਹਰਾ ਜਿਹੜਾ ਕਿ ਰੋਗ ਸਟੇਟ ਵਾਲਾ ਹੈ, ਉਹ ਦੁਨੀਆ ਨੇ ਦੇਖਿਆ ਹੈ। ਅੱਛਾ, ਦੂਸਰੇ ਪਾਸੇ ਸਿੱਖ ਕੌਮ ਦਾ ਵਿਕਟਮਹੁੱਡ ਜਿਹੜਾ ਅਸੀਂ ਪਿਛਲੇ 39 ਸਾਲਾਂ ਤੋਂ ਜਿਹੜਾ ਉਹ ਉਸ ਨੂੰ ਭੋਗ ਰਹੇ ਹਾਂ, ਉਸ ਨੂੰ ਠੀਕ ਪਰਸਪੈਕਟਿਵ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਦੇਖਣ ਦਾ ਉਦਮ ਵੀ ਹੈ, ਐਫਰਟ ਵੀ ਹੈ ਔਰ ਇਹਦੇ 'ਚ ਸਾਡਾ ਕੋਈ ਖਾਸ ਯੋਗਦਾਨ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਇੰਟਰਨੈਸ਼ਨਲ ਸਰਕਮਸਟੈਂਸਿਸ ਹੀ ਇਸ ਕਿਸਮ ਦੇ ਬਣ ਗਏ ਨੇ ਕਿ ਇਸ ਨੂੰ ਡਿਸਕਸ ਕਰਨਾ ਵੀ ਜਿਹੜਾ ਹੈ ਇਹਨਾਂ ਲਈ ਜ਼ਰੂਰੀ ਹੈ, ਕਿਉਂਕਿ ਇਹ ਆਲ ਮਾਈਟੀ ਮੁਲਕ ਅਮਰੀਕਾ ਜਾਂ ਕੈਨੇਡਾ ਵਰਗੇ ਉਹਨਾਂ ਨੂੰ ਲੱਗਾ ਹੈ ਕਿ ਵੀ ਇਹ ਤਾਂ ਇਸ ਹੱਦ ਤੱਕ ਇਹਨਾਂ ਦੇ ਹੌਸਲੇ ਵੱਧ ਗਏ ਨੇ ਕਿ ਇਹ ਸਾਡੀ ਸੋਇਲ ਦੇ ਉੱਤੇ ਆ ਕੇ ਸਾਡੇ ਸ਼ਹਿਰੀਆਂ ਦਾ ਕਤਲ ਕਰ ਸਕਦੇ ਨੇ ਤੇ ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਗੱਲ ਕੱਲੀ ਹਰਦੀਪ ਸਿੰਘ ਨਿੱਜਰ ਤੱਕ ਮਹਿਦੂਦ ਨਹੀਂ ਹੈ, ਜਿਵੇਂ ਉਹਨਾਂ ਨੇ ਹਿੰਦੂ ਤਵੀਆਂ ਦੀ ਇੱਕ ਫੋਰਸ ਨੇ ਇਹ ਕਹਿ ਕੇ ਪੂਰਾ ਆਪਣਾ ਲੋਗੋ ਸਟੇਟਮੈਂਟ ਲਾ ਕੇ ਜ਼ਿੰਮੇਵਾਰੀ ਲਈ ਪਹਿਲਾਂ ਵਾਰਨ ਕੀਤਾ ਕਿ ਜੀ ਅਸੀਂ ਹੈਕ ਕਰਾਂਗੇ ਔਰ ਕੈਨੇਡਾ ਦਾ ਜਿਹੜਾ ਮਿਲਟਰੀ ਵੈਬਸਾਈਟ ਆ ਉਹਨੂੰ ਹੈਕ ਕੀਤਾ ਗਿਆ। ਪਹਿਲਾਂ ਵਾਰਨਿੰਗ ਦਿੱਤੀ ਗਈ, ਫਿਰ ਹੈਕ ਕਰਕੇ ਉਹਨਾਂ ਨੇ ਇਹ ਕਿਹਾ ਕਿ ਜੀ ਕਿਉਂਕਿ ਭਾਰਤ ਦੇ ਖਿਲਾਫ ਬਹੁਤ ਜ਼ਹਿਰੀਲਾ ਪ੍ਰੋਪੇਗੈਂਡਾ ਹੋ ਰਿਹਾ ਸੀ ਔਰ ਇਹ ਅਸੀਂ ਜਸਟਨ ਟਰੂਡੋ ਨੂੰ ਦੱਸਣ ਦੇ ਲਈ ਕਿ ਅਸੀਂ ਇਹ ਵੀ ਕਰਨ ਦੇ ਸਮਰੱਥ ਹੈ। ਜਿਹੜੀ ਜੇ ਤੁਸੀਂ ਇਸ ਟੈਕਨੋਲੋਜੀ ਦੀ ਵਾਰ ਕਹੋ ਜਾਂ ਸਪੇਸ ਵਾਰ ਕਹੋ, ਸਪੇਸ ਐਂਡ ਟੈਕਨੋਲੋਜੀ ਔਰ ਇਨਫੋਰਮੇਸ਼ਨ ਟੈਕਨੋਲੋਜੀ ਔਰ ਇਹ ਸਾਰਾ, ਸੋ ਇਹ ਬਹੁਤ ਉਹਨਾਂ ਦੀ ਦਿਲਵਦੀ ਹੈ ਕਿ ਇਸ ਹੱਦ ਤੱਕ ਉਹ ਪਹੁੰਚ ਗਏ ਨੇ। ਲੇਕਿਨ ਇਸ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਉਹ ਮੀਡੀਆ ਵੀ ਜਿਹੜਾ ਸਿੱਖਾਂ ਨੂੰ ਭਾਰਤੀ ਨੈਰੇਟਿਵ ਦੇ ਥੱਲੇ ਸਿੱਖ ਦਹਿਸ਼ਤਗਰਦੀ ਜਾਂ ਸਿੱਖ ਆਤੰਕਵਾਦ ਜਾਂ ਈਵਨ ਏਅਰ ਇੰਡੀਆ ਦੇ ਮਾਮਲੇ 'ਚ ਜਿਵੇਂ ਜੋ ਭਾਰਤ ਦਾ ਨੈਰੇਟਿਵ ਸੀ ਉਹ 25-30 ਸਾਲ ਲਗਾਤਾਰਤਾ ਨਾਲ, ਈਵਨ ਜਦੋਂ ਕਿ ਜਿਨ੍ਹਾਂ ਨੂੰ ਦੋਸ਼ੀ ਬਣਾਇਆ ਗਿਆ ਸੀ ਉਹ ਬਰੀ ਵੀ ਹੋ ਗਏ, ਐਕੁਇਟ ਵੀ ਹੋ ਗਏ। ਉਹ ਇੰਨਾ ਕੁ ਜਿਹੜਾ ਉਹਨਾਂ ਦਾ ਮੀਡੀਆ ਟਰਾਇਲ ਪਹਿਲਾਂ ਹੋ ਚੁੱਕਾ ਸੀ ਸਿੱਖ ਕੌਮ ਦਾ ਕਿ ਉਹਨੇ ਸਾਡਾ ਬਹੁਤ ਨੁਕਸਾਨ ਕੀਤਾ ਖਾਲਿਸਤਾਨ ਦੀ ਤਹਿਰੀਕ ਦਾ। ਪਰ ਹੁਣ ਜਦੋਂ ਕਿ ਇਹ ਕ੍ਰੈਡੀਬਿਲਿਟੀ ਦੇ ਨਾਲ ਸਾਹਮਣੇ ਆ ਗਿਆ ਕਿ ਹਰਦੀਪ ਸਿੰਘ ਨਿੱਜਰ ਦਾ ਮਰਡਰ ਭਾਰਤੀ ਏਜੰਸੀਆਂ ਨੇ ਕੀਤਾ ਤੇ ਹੁਣ ਮੇਰਾ ਖਿਆਲ ਹੈ ਕਿ ਵੀ ਈਵਨ ਆਉਣ ਵਾਲੇ ਪੀਰੀਅਡ 'ਚ ਸਾਡਾ ਫਰਜ਼ ਹੋਏਗਾ ਕਿ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਏਅਰ ਇੰਡੀਆ ਕਨਿਸ਼ਕਾ ਜਹਾਜ਼ ਦਾ ਜਿਹੜਾ ਹਾਦਸਾ ਜਿਹਦੇ 'ਚ ਬੇਗੁਨਾਹ 329 ਮੁਸਾਫਰ ਮਾਰੇ ਗਏ ਸੀ ਉਸ ਦੀ ਜਾਂਚ ਨੂੰ ਵੀ ਖੁਲਵਾਈ ਹੈ। ਪਰ ਇਸ ਵੇਲੇ
ਫੋਕਸ ਤਾਂ ਇਹੀ ਹੋਏਗਾ ਕਿ ਹਰਦੀਪ ਸਿੰਘ ਨਿੱਜਰ ਦਾ ਕੇਸ ਕਿਵੇਂ ਔਰ ਪ੍ਰੋਸੀਡ ਕਰਦਾ ਹੈ ਜਾਂ ਇਸ ਦੇ ਕੀ ਫਾਲ ਆਊਟ ਹੁੰਦਾ ਹੈ, ਕੀ ਇਸ ਦੇ ਉੱਤੇ ਕੈਨੇਡਾ ਹਕੂਮਤ ਜਾਂ I-5 ਕੰਟਰੀਜ਼ ਕਿਵੇਂ ਇਸ ਦੇ ਉੱਤੇ ਪ੍ਰੋਸੀਡ ਕਰਦੀਆਂ ਨੇ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਇਹ ਗੱਲ ਸਾਡੇ ਇੱਕ ਵੱਡੇ ਤਬਕੇ ਨੂੰ ਸਮਝ ਆਣੀ ਸ਼ੁਰੂ ਹੋ ਗਈ ਹੈ ਕਿ ਲੜਾਈ ਨੈਰੇਟਿਵ ਦੀ ਹੈ, ਬਿਆਨੀਏ ਦੀ ਹੈ, ਬਿਰਤਾਂਤ ਦੀ ਹੈ। ਔਰ TV 84 ਨੂੰ ਇਹਨਾਂ 2-3 ਹਫ਼ਤਿਆਂ ਦੇ ਵਿੱਚ ਬਹੁਤ ਸਾਰੇ ਵੀਰਾਂ ਭੈਣਾਂ ਨੇ ਫੋਲੋ ਕੀਤਾ ਹੈ, ਬਹੁਤ ਸਾਰਿਆਂ ਨੇ ਸਬਸਕ੍ਰਾਈਬ ਵੀ ਕੀਤਾ ਹੈ, ਬਹੁਤ ਸਾਰਿਆਂ ਦੇ ਪਰਸਨਲ ਮੈਸੇजेस ਵੀ ਨੇ, ਕਈਆਂ ਨੇ ਰਿਗਰੈਟ ਕੀਤਾ ਹੈ ਕਿ 12 ਸਾਲ ਤੋਂ ਇਹ ਚੱਲ ਰਿਹਾ ਵੀ ਸਾਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਾ। ਪਰ ਚਲੋ ਇਹ ਵੀ ਹੈ ਕਿ ਇਹ ਵੀ ਹੈ ਕਿ ਵੀ ਸਾਡੇ ਵੀਰਾਂ ਨੇ ਭੈਣਾਂ ਨੇ ਜਿਨ੍ਹਾਂ ਨੇ ਇਸ ਸਾਰੇ ਦੌਰ ਦੇ ਵਿੱਚ ਲਗਾਤਾਰਤਾ ਦੇ ਨਾਲ ਸਾਨੂੰ ਸਪੋਰਟ ਕੀਤੀ ਹੈ, ਉਹਨਾਂ ਦੀ ਬਦੌਲਤ ਹੀ ਹੈ ਕਿ ਅੱਜ ਜੇ ਇਸ ਕਿਸਮ ਦਾ ਭਾਰਤੀ ਹਕੂਮਤ ਦਾ ਜਿਹੜਾ ਬਣਿਆ ਦਾਅਵਾ ਝੂਠ ਦਾ, ਉਸ ਨੂੰ ਜੇ ਤਾਰ ਕਰਨ ਵਾਲ ਹੋਰ ਵੀ ਇਸ ਵੇਲੇ ਬਹੁਤ ਸਾਰੇ ਜਿਹੜੇ ਨੈਟਵਰਕ ਨੇ ਔਰ ਇੰਡੀਵਿਜੂਅਲਸ ਨੇ, ਆਰਗੇਨਾਈਜੇਸ਼ਨਸ ਨੇ ਆਪਣੇ ਤੌਰ ਤੇ ਕੰਮ ਕਰ ਰਹੇ ਨੇ। ਲੇਕਿਨ ਸਾਡੀ ਜਿਹੜੀ ਸੀ ਆਊਟਰੀਚ, ਅਸੀਂ ਇਕੱਲਾ ਆਪਣੀ ਕਮਿਊਨਿਟੀ ਤੱਕ ਇਹਨੂੰ ਮਹਿਦੂਦ ਨਹੀਂ ਰੱਖਿਆ। ਜਿਵੇਂ ਜੇ ਅਸੀਂ ਕਸ਼ਮੀਰੀਆਂ ਦੇ ਮੁੱਦੇ ਨੂੰ ਹਮੇਸ਼ਾ ਹੀ ਆਪਣਾ ਮੁੱਦਾ ਸਮਝਿਆ ਔਰ ਹਮੇਸ਼ਾ ਜਿਹੜੀ ਸਾਡੀ ਇਹ ਕੋਟ ਹੈ, ਹੁਣ ਤਾਂ ਕਸ਼ਮੀਰੀ ਜਾਂ ਪਾਕਿਸਤਾਨੀ ਉਸ ਨੂੰ ਇੰਜੋਏ ਵੀ ਕਰਦੇ ਨੇ ਔਰ ਉਹਨੂੰ ਠੀਕ ਕਹਿੰਦੇ ਨੇ ਕਿ ਵੀ ਦਾ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਵੀ ਜਿਹੜੀ ਸ੍ਰੀਨਗਰ ਕਸ਼ਮੀਰ ਦੀ ਆਜ਼ਾਦੀ ਹੈ ਉਹ ਖਾਲਿਸਤਾਨ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ। ਔਰ ਜਿਵੇਂ ਸਾਡਾ UN ਦੇ ਸਾਹਮਣੇ ਇੱਕ ਇੰਟਰਵਿਊ ਸੀ 4th ਕਾਲਮ ਵਾਲਿਆਂ ਦੇ ਨਾਲ, ਉਹ ਕਾਫੀ ਪਪੂਲਰ ਹੋਇਆ ਕਿ ਉਹਦੇ 'ਚ ਅਸੀਂ 2-2.5 ਮਿੰਟ 'ਚ ਕਸ਼ਮੀਰੀਆਂ ਦੀ ਆਪਣੀ ਗੱਲ ਵੀ ਕੀਤੀ। ਇਸੇ ਤਰ੍ਹਾਂ ਜਿਹੜਾ ਵੌਇਸ ਆਫ ਸਾਊਥ ਏਸ਼ੀਆ TV ਚੈਨਲ, ਉਸ ਦੇ ਨਾਲ ਸਾਡਾ ਉਰਦੂ 'ਚ 25 ਮਿੰਟ ਦਾ ਇੰਟਰਵਿਊ ਜਿਹੜਾ ਕੱਲ੍ਹ ਅਪਲੋਡ ਹੋਇਆ TV 84 ਦੇ ਵੈਬਸਾਈਟ 'ਤੇ ਵੀ, ਉਸ ਦੇ ਉੱਤੇ ਵੀ ਬਹੁਤ ਸਾਰੇ ਸਰਾਹਨਾ ਵਾਲੇ ਕਾਮੈਂਟ ਨੇ। ਔਰ ਪਾਕਿਸਤਾਨ ਦੇ ਪ੍ਰਮੁੱਖ ਜਿਹੜੇ ਮੀਡੀਆ 'ਚ ਬੈਠੇ ਲੋਕ ਨੇ, ਉਹਨਾਂ ਦੇ ਮੈਸੇजेस ਵੀ ਇਨ ਪਰਸਨ ਵੀ ਆਏ ਨੇ ਔਰ ਉਹਨਾਂ ਨੇ ਸ਼ੁਕਰੀਆ ਅਦਾ ਕੀਤਾ ਕਿ ਤੁਸੀਂ ਹਰ ਮਜ਼ਲੂਮ ਦੇ ਨਾਲ ਖਲੋਂਦੇ ਹੋ ਔਰ ਕਸ਼ਮੀਰੀਆਂ ਦੇ ਕੇਸ ਦੀ ਤੁਸੀਂ ਵਜ਼ਾਹਤ ਕਰਦੇ ਹੋ। ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਵੀ ਨਹੀਂ, ਇਹ ਕੋਈ ਆਸਾਨ ਨਹੀਂ ਹੈ, ਕਿਉਂਕਿ ਅਲਟੀਮੇਟਲੀ ਸਾਡਾ ਦੁਸ਼ਮਣ ਵੀ ਇੱਕ ਹੈ, ਸਾਡੀ ਡੈਸਟਨੀ ਵੀ ਇੱਕ ਹੈ। ਔਰ ਜਦੋਂ ਅਸੀਂ ਕਲੈਕਟਿਵਲੀ ਕੋਈ ਚੈਲੰਜ ਨੂੰ ਕਬੂਲਦੇ ਤੇ ਉਹ ਉਸ ਦੇ ਨਤੀਜੇ ਜਿਹੜੇ ਨੇ ਉਹ ਫਿਰ ਜ਼ਿਆਦਾ ਕਾਰਗਰ ਹੁੰਦੇ ਨੇ। ਸੋ ਵੀਰ ਸਿਮਰਨਦੀਪ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਿਲਕੁਲ ਠੀਕ ਕਿਹਾ ਕਿ ਵੀ ਹੁੰਦਾ ਇਹ ਹੈ ਵੀ ਜਿਹੜੀ ਕੋਈ ਕਰੰਟ ਘਟਨਾ ਵਾਪਰਦੀ ਹੈ ਉਹ ਸਾਡੇ ਤੇ ਇੰਨੀ ਕੁ ਜਿਹੜੀ ਹੈ ਪ੍ਰਭਾਵਸ਼ਾਲੀ ਜਾਂ ਉਹ ਸਾਡੇ ਤੇ ਆਪਣਾ ਪ੍ਰਭਾਵ ਪਾਉਂਦੀ ਹੈ ਕਿ ਅਸੀਂ ਬੀਤੇ 'ਚ ਵੀ ਜਦੋਂ ਕਿ ਇਸ ਕਿਸਮ ਦਾ ਕੁਝ ਵਾਪਰਿਆ ਹੁੰਦਾ ਹੈ, ਉਸ ਨਾਲ ਜਿਹੜੇ ਤਾਂ ਉਸ ਜਨਰੇਸ਼ਨ ਦੇ ਨੇ ਉਹ ਉਹਨਾਂ ਮੂਮੈਂਟਸ ਨੂੰ ਰੀਕਲੈਕਟ ਕਰ ਸਕਦੇ ਨੇ। ਲੇਕਿਨ ਕੁਝ ਜਿਹੜੇ ਨੇ ਉਹਨਾਂ ਦਾ ਸਿਰਫ ਤੇ ਸਿਰਫ ਮੌਜੂਦਾ ਦੇ ਵਿੱਚ ਹੀ ਉਹ ਸਾਰੀ ਪਿਛਲੇ ਨੂੰ ਵੀ ਦੇਖਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਜਿਵੇਂ ਤੁਸੀਂ ਕਿਹਾ ਵੀ ਜਿਵੇਂ 18 ਸਤੰਬਰ ਜਿਹੜਾ ਹੈ ਉਹ ਗੇਮ ਚੇਂਜਰ ਹੈ, ਇਹ ਲਫ਼ਜ਼ ਮੈਂ ਵੋਸਾ ਦੇ ਇੰਟਰਵਿਊ 'ਚ ਵੀ ਇਸਤੇਮਾਲ ਕੀਤਾ ਕਿ ਇੱਕ ਦਿਨ ਨੇ ਖੇਲ ਬਦਲ ਦਿੱਤਾ 39 ਸਾਲ ਦਾ। ਹੁਣ ਜਦੋਂ ਅਸੀਂ 39 ਸਾਲ ਕਿਹਾ ਤੇ ਜ਼ਾਹਰ ਹੈ ਕਿ ਜੂਨ 84 ਸਾਡੀ ਕੱਟ ਆਫ ਡੇਟ ਹੁੰਦੀ ਹੈ, ਕਿਉਂਕਿ ਇਹ ਉਹ ਟਾਈਮ ਹੈ ਜਦੋਂ ਕਿ ਸਿੱਖ ਕੌਮ ਨੇ ਜੋ ਸੰਤ ਭਿੰਡਰਾਂ ਵਾਲਿਆਂ ਦੇ ਇਹ ਬਚਨ ਸਨ ਕਿ ਵੀ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਸ ਲਈ ਅਸੀਂ ਉਹਨੂੰ ਨੀਂਹ ਰੱਖਣ ਦਾ ਦਿਨ ਮੰਨਦੇ ਹਾਂ। ਹਾਲਾਂਕਿ ਡੈਕਲੇਰੇਸ਼ਨ ਤਾਂ 29 ਅਪ੍ਰੈਲ 1986 ਨੂੰ ਹੁੰਦੀ ਹੈ, ਲੇਕਿਨ ਉਸ ਦਿਨ ਇੰਡੀਅਨ ਸਟੇਟ ਔਰ ਸਿੱਖ ਕੌਮ ਦੇ ਰਸਤੇ ਵੱਖ-ਵੱਖ ਹੋ ਗਏ ਸਨ ਕਿ ਭਾਈ ਨੋ ਮੋਰ ਵਿਦ ਇੰਡੀਆ। ਔਰ ਉੱਥੋਂ ਹੀ ਅਸੀਂ ਉਸ ਸੰਘਰਸ਼ ਨੂੰ ਗਿਣਦੇ ਹਾਂ। ਉਹਦੇ 'ਚ ਜ਼ਾਹਰ ਹੈ ਕਿ 10 ਸਾਲ ਲਗਭਗ 84 ਤੋਂ 94-95 ਤੱਕ ਆਰਮਡ ਸਟਰਗਲ, 1 ਲੱਖ ਤੋਂ ਜ਼ਿਆਦਾ ਸ਼ਹਾਦਤਾਂ, ਔਰ ਫਿਰ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਉਸ ਦੀ ਕੰਟੀਨਿਊਟੀ ਜਿਹੜੀ ਸਿੱਖ ਤਾਕਤ ਦਾ ਦਿੱਲੀ ਦੇ ਨਾਲ ਟਕਰਾਅ ਲੇਟੈਸਟ ਅਸੀਂ ਕਿਸਾਨ ਮੋਰਚੇ ਦੇ ਰੂਪ 'ਚ ਦੇਖਿਆ, ਔਰ ਫਿਰ ਭਾਈ ਅੰਮ੍ਰਿਤਪਾਲ ਸਿੰਘ, ਔਰ ਹੁਣ ਦੇ ਜੇ ਅਸੀਂ ਕੰਟੈਕਸਟ 'ਚ ਗੱਲ ਕਰੀਏ ਤੇ ਇੰਡੀਅਨ ਸਟੇਟ ਨੇ ਜਿਵੇਂ ਕਿਲਿੰਗ ਸਪਰੀ ਸ਼ੁਰੂ ਕੀਤੀ। ਉਹਨਾਂ ਦੇ ਜਿਹੜੇ ਮਾਰੂ ਦਸਤੇ ਸੀ, ਕਿਲਰ ਗੈਂਗ ਸੀ, ਉਹਨਾਂ ਨੇ ਲਾਹੌਰ ਦੇ ਵਿੱਚ
ਭਾਈ ਪਰਮਜੀਤ ਸਿੰਘ ਪੰਜਵਾੜ, ਬਰਮਿੰਗਮ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ, ਔਰ 18 ਜੂਨ ਨੂੰ ਸਰੀ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲੋਟ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ। ਅੱਛਾ। ਲੇਕਿਨ ਜੇ ਅਸੀਂ 13 ਅਪ੍ਰੈਲ 1978 ਨੂੰ ਇੱਕ ਕੱਟ ਆਫ ਡੇਟ ਮੰਨੀਏ, ਕਿਉਂਕਿ ਇਹ ਉਹ ਦਿਨ ਸੀ ਜਿਸ ਦਿਨ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਪੰਜਾਬ 'ਚ ਬਾਦਲ ਅਕਾਲੀ ਦਲ ਦੀ ਹਕੂਮਤ ਹੁੰਦਿਆਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਰਕਧਾਰੀ ਗੁਰਬਚਨੇ ਨੇ ਔਰ ਉਹਦੀ ਗੁੰਡਾ ਕਿਲਿੰਗ ਗੈਂਗ ਨੇ, ਜਿਸ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੂਰੀ ਮਦਦ ਕਰ ਰਿਹਾ ਸੀ, ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਨੂੰ ਸ਼ਹੀਦ ਕੀਤਾ ਸੀ। 3-4 ਦਰਜਨ ਤੋਂ ਜ਼ਿਆਦਾ ਜ਼ਖਮੀ ਸਨ ਔਰ ਬਾਕੀ ਇਹਦੇ ਬਾਵਜੂਦ ਕਿ ਟਰਾਇਲ ਚੱਲਿਆ, ਅਦਾਲਤ ਨੇ ਨਾ ਸਿਰਫ ਉਹਨਾਂ ਨੂੰ ਬਰੀ ਕੀਤਾ, ਨਾਲ ਦੀ ਨਾਲ ਉਹਨਾਂ ਨੇ ਰਾਦਰ ਸਿੱਖਾਂ ਨੂੰ ਜਿਹੜਾ ਇਸ ਦੇ ਲਈ ਦੋਸ਼ੀ ਦੱਸਿਆ ਕਿ ਜੇ ਤੁਸੀਂ ਉੱਥੇ ਪ੍ਰੋਟੈਸਟ ਕਰਨ ਗਏ ਕਿਉਂ ਸੀ। ਸੋ ਉਹ ਇਹ ਪੀਰੀਅਡ ਸੀ ਕਿ ਜਦੋਂ ਸੰਤ ਪਿੰਡਾਂ ਵਾਲਿਆਂ ਦਾ ਉਭਾਰ ਹੁੰਦਾ ਹੈ, ਠੀਕ ਉਸੇ ਲਾਈਨ ਦੇ ਉੱਤੇ ਜਿਵੇਂ ਅੱਜ ਅਸੀਂ ਦੇਖਦੇ ਹਾਂ ਕਿ ਵੀ ਜਿਹੜਾ ਹੈ ਉਹ 18 ਸਤੰਬਰ ਨੇ ਕਿਵੇਂ ਇੱਕ ਗੇਮ ਚੇਂਜਰ ਹੈ। ਬਿਲਕੁਲ। ਔਰ ਸੰਤ ਪਿੰਡਾਂ ਵਾਲਿਆਂ ਦੀ ਆਵਾਜ਼ ਜਿਹੜੀ ਹੈ ਉਹ ਕੌਮ ਦੇ ਉਸ ਹਲਕੇ 'ਚ ਵੀ ਜਿਹੜੇ ਉਦੋਂ ਤੱਕ ਇਹ ਸਮਝਦੇ ਸੀ ਕਿ ਜੀ ਅਕਾਲੀ ਦਲ ਸਟਰਗਲਿੰਗ ਬਾਡੀ ਹੈ, ਔਰ ਕਿਉਂਕਿ ਅਕਾਲੀ ਤਾਂ ਸਰਕਾਰ ਦੇ ਵਿੱਚ ਭਾਈਵਾਲ ਸੀ, ਪੰਜਾਬ ਦੇ ਵਿੱਚ ਅਕਾਲੀ ਸਰਕਾਰ ਸੀ, ਸੈਂਟਰ ਦੇ ਵਿੱਚ ਉਹ ਮੁਰਾਰਜੀ ਦੇਸਾਈ ਦੀ ਸਰਕਾਰ ਦਾ ਹਿੱਸਾ ਸੀ, ਔਰ ਈਵਨ ਜਿਹੜੀਆਂ ਨਗੁਣੀਆਂ ਜਿਹੀਆਂ ਮੰਗਾਂ ਸੀ ਉਸ ਵੇਲੇ ਅਕਾਲੀ ਦਲ ਨੇ ਜਾਂ ਸਿੱਖ ਕੌਮ ਨੇ ਰੱਖੀਆਂ ਕਿ ਜੀ ਇਹਦੇ ਨਰਕਧਾਰੀ ਦੀਆਂ 2 ਕਿਤਾਬਾਂ ਅਵਤਾਰ ਬਾਣੀ ਤੇ ਯੁਗ ਪੁਰਸ਼, ਇਹਨਾਂ ਦੇ ਉੱਤੇ ਪਾਬੰਦੀ ਲਾਈ ਜਾਏ, ਫਿਰ ਟਰਾਇਲ ਹੋਏ, ਦੂਸਰਾ ਹੋਏ, ਦੋਸ਼ੀਆਂ ਨੂੰ ਸਜ਼ਾਵਾਂ ਮਿਲਣ। ਲੇਕਿਨ ਉਹ ਤਾਂ ਸਾਰੇ ਬਰੀ ਹੋ ਗਏ। ਔਰ ਇਹ ਉਹ ਟਾਈਮ ਸੀ ਜਦੋਂ ਸੰਤ ਪਿੰਡਾਂ ਵਾਲਿਆਂ ਨੇ ਇਹ ਐਲਾਨ ਕੀਤਾ ਕਿ ਵੀ ਹੁਣ ਜਦੋਂ ਇਹਨਾਂ ਨੂੰ ਇਨਸਾਫ ਦੇ ਕਟਹਿਰੇ 'ਚ ਖੜਾ ਨਹੀਂ ਕੀਤਾ ਗਿਆ ਤੇ ਖਾਲਸਾ ਪੰਥ ਇਹਨਾਂ ਨੂੰ ਹੁਣ ਇਨਸਾਫ ਦੇਗਾ। ਅੱਛਾ। ਔਰ ਉਸ ਦੇ ਥੱਲੇ ਫਿਰ ਜੋ ਉਹਨਾਂ ਦਾ ਡਰਾਮਾ ਸੀ ਕਿ ਜਿਵੇਂ ਉਹ ਪ੍ਰਚਾਰਦਾ ਸੀ ਜੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ 5 ਪਿਆਰੇ ਬਣਾਏ ਸੀ, ਮੇਰੇ 7 ਸਿਤਾਰੇ ਨੇ ਤੇ ਇਹ ਉਹ। ਸੋ ਨਰਕਧਾਰੀਆਂ ਨੂੰ ਸਜ਼ਾ ਦੇਣ ਦਾ ਖਾਲਸਾ ਰਵਾਇਤਾਂ ਅਨੁਸਾਰ ਉਦੋਂ ਹੀ ਉਸ ਦੀ ਸ਼ੁਰੂਆਤ ਹੋਈ ਜਦੋਂ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਸੀ। ਔਰ ਉਸੇ ਪੀਰੀਅਡ ਦੇ ਵਿੱਚ ਕਿਉਂਕਿ ਜਦੋਂ ਅਸੀਂ ਸਟੇਟ ਦੇ ਇੰਸਟਰੂਮੈਂਟ ਦੇਖਦੇ ਹਾਂ, ਜਾਂ ਜਿਵੇਂ ਵੀਰ ਸਿਮਰਨਦੀਪ ਸਿੰਘ ਹੋਰਾਂ ਨੇ ਮੀਡੀਆ ਦੀ ਗੱਲ ਕੀਤੀ, ਹੁਣ ਇਕੱਲਾ ਇਹ ਨਹੀਂ ਸੀ ਕਿ ਵੀ ਸਰਕਾਰ ਜਾਂ ਏਜੰਸੀਆਂ ਕੋਈ ਅੰਦਰੋਂ ਅੰਦਰ ਹੀ ਉਹਦੀ ਮਦਦ ਕਰ ਰਹੀਆਂ ਸੀ, ਸਾਰਾ ਮੀਡੀਆ। ਔਰ ਉਸੇ ਪੀਰੀਅਡ ਦੇ ਵਿੱਚ ਜਗ ਬਾਣੀ, ਜਿਹਨੂੰ ਉਦੋਂ ਸਿੱਖ ਠੱਗ ਬਾਣੀ ਕਹਿੰਦੇ ਸੀ, ਹੁਣ ਤਾਂ ਸਾਡੇ ਲੀਡਰ ਉਹਦੇ 'ਚ ਵੀ ਇੰਟਰਵਿਊ ਦੇ ਕੇ ਜਾਂ ਬਿਆਨ ਲਵਾ ਕੇ ਬੜਾ ਖੁਸ਼ ਹੁੰਦੇ ਨੇ, ਉਹ ਖੁੱਲ੍ਹ ਕੇ, ਕਿਉਂਕਿ ਪੰਜਾਬ ਕੇਸਰੀ, ਹਿੰਦ ਸਮਾਚਾਰ ਤਾਂ ਪਹਿਲਾਂ ਹੀ ਉਹਨਾਂ ਦੇ ਅਖਬਾਰ ਸੀ, ਲੇਕਿਨ ਇਹ ਠੱਗ ਬਾਣੀ ਰਾਹੀਂ ਸਿੱਖਾਂ ਦੇ ਖਿਲਾਫ ਪੂਰਾ ਇੱਕ ਪ੍ਰਚਾਰ ਵਿੱਢਿਆ ਗਿਆ। ਇਕੱਲਾ ਇਹੀ ਨਹੀਂ, ਕਿਉਂਕਿ ਇਹਨਾਂ ਨਰਕਧਾਰੀਆਂ ਦੇ ਖਿਲਾਫ ਇਹ 13 ਅਪ੍ਰੈਲ 1978 ਨੂੰ ਇਹ ਕਰਤੂਤ ਕਰਦੇ ਨੇ, ਤੇ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ 10 ਜੂਨ 1978 ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਹੈ, ਔਰ ਜਿਸ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਕਿਹਾ ਗਿਆ ਸੀ ਜਥੇਦਾਰ ਸਾਧੂ ਸਿੰਘ ਭੌਰਾ, ਜਥੇਦਾਰ ਸਨ ਅਕਾਲ ਤਖਤ ਦੇ, ਕਿ ਬਈ ਇਹ ਸਿੱਖ ਨਹੀਂ ਨੇ ਨਰਕਧਾਰੀ, ਔਰ ਹਰ ਸੰਭਵ ਤਰੀਕੇ ਨਾਲ ਇਹਨਾਂ ਦੇ ਪ੍ਰਚਾਰ ਔਰ ਪ੍ਰਸਾਰ ਨੂੰ ਰੋਕਿਆ ਜਾਏ। ਸੋ ਜ਼ਾਹਰ ਹੈ ਜਦੋਂ ਸੰਭਵ ਤਰੀਕਾ ਤਾਂ ਇਹੀ ਹੈ, ਜਿਵੇਂ ਮੈਲਕਮ ਐਕਸ ਨੇ ਕਿਹਾ, ਬਾਈ ਆਲ ਮੀਨਸ ਪੋਸੀਬਲ। ਸੋ ਨਤੀਜੇ ਦੇ ਤੌਰ ਤੇ ਇਹਦੀ ਸ਼ੁਰੂਆਤ ਹੋਈ ਉਹਨਾਂ ਨੂੰ ਸਜ਼ਾ ਯਾਫਤਾ ਕਰਨ ਦੀ, ਪਰ ਇੰਨਾ ਭੰਡੀ ਪ੍ਰਚਾਰ, ਗੰਦ ਸਿੱਖਾਂ ਦੇ ਖਿਲਾਫ ਔਰ ਈਵਨ ਅਕਾਲ ਤਖਤ ਸਾਹਿਬ ਦੇ ਖਿਲਾਫ ਇਹਨੇ ਲਾਲਾ ਜਗਤ ਨਾਰਾਇਣ, ਜਿਹੜਾ ਕਿ ਇਸ ਸਾਰੇ ਜਿਹੜਾ ਹਿੰਦ ਸਮਾਚਾਰ ਸਮੂਹ ਗਰੁੱਪ ਸੀ, ਤਿੰਨੋਂ ਹੀ ਅਖਬਾਰ, ਹਿੰਦ ਸਮਾਚਾਰ, ਪੰਜਾਬ ਕੇਸਰੀ ਔਰ ਠੱਗ ਬਾਣੀ ਨਵਾਂ ਸ਼ੁਰੂ ਕੀਤਾ ਸੀ, ਉਹਦਾ ਮਾਲਕ ਸੀ। ਉਹਨੇ ਬਹੁਤ ਨੈਗੇਟਿਵਿਟੀ ਦੇ ਨਾਲ ਅਕਾਲ ਤਖਤ ਨੂੰ ਔਰ ਸਿੱਖ ਕੌਮ ਨੂੰ, ਔਰ ਉਹਨਾਂ ਦਿਨਾਂ 'ਚ ਸਾਧੂ ਸਿੰਘ ਭੌਰੇ ਤੋਂ ਬਾਅਦ ਜਥੇਦਾਰ ਗੁਰਦਿਆਲ ਸਿੰਘ ਅਜਨੋਆ ਜਥੇਦਾਰ ਬਣੇ ਸੀ ਅਕਾਲ ਤਖਤ ਸਾਹਿਬ ਦੇ, ਔਰ ਉਹ ਉਹਨਾਂ ਦਿਨਾਂ 'ਚ ਇੱਕ ਟ੍ਰਿਪ ਦੇ ਉੱਤੇ ਇੱਥੇ ਕੈਲੀਫੋਰਨੀਆ ਵੀ ਆਏ। ਜਦੋਂ ਵਾਪਸ ਗਏ ਤਾਂ ਬਹੁਤ ਕੁਝ ਅਕਾਲ ਤਖਤ ਦੇ ਖਿਲਾਫ। ਸੋ ਸੰਤ ਪਿੰਡਾਂ ਵਾਲੇ ਨੇ ਕਿਹਾ, ਦੇਖੋ ਮੇਰੇ ਨਿੱਜੀ ਖਿਲਾਫ ਕੋਈ ਕਹਿੰਦਾ ਹੈ ਜਾਂ ਮੈਨੂੰ ਨਹੀਂ ਹੈ, ਪਰ ਇਹ ਅਕਾਲ ਤਖਤ ਸਿੱਖਾਂ ਦੀ ਅਣਖ, ਆਨ, ਗੈਰਤ ਦਾ ਜਿਹੜਾ ਸਿੰਬਲ ਹੈ, ਔਰ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਔਰ ਇਹ ਲਾਲਾ, ਉਹ ਦੁੱਕੀ ਦਾ ਲਾਲਾ ਕਹਿੰਦੇ ਹੁੰਦੇ ਸੀ ਕਿ ਦੁੱਕੀ ਦੇ ਲਾਲੇ ਦੀ ਇਹ ਹਿੰਮਤ ਇਵੇਂ। ਸੋ ਚਲੋ ਕਿਸੇ ਨੂੰ ਜਿਹੜਾ ਅਣਖ ਜਾਗੀ ਔਰ ਉਹਨਾਂ ਨੇ
ਲਾਲਾ ਜਗਤ ਨਾਰਾਇਣ ਦਾ ਕੰਮ ਕਰ ਦਿੱਤਾ। ਜੀ ਇਹ ਕਿਉਂਕਿ ਉਦੋਂ ਉਸ ਤੋਂ ਪਹਿਲਾਂ ਜਿਹੜੇ ਇਨ ਬਿਟਵੀਨ ਜਿਹੜੇ ਨਰਕਧਾਰੀ ਸਜ਼ਾ ਯਾਫਤਾ ਹੋਏ ਉਹ ਦੋਸ਼ੀ ਸੀ ਜਿਹੜੇ ਉਸ ਪੀਰੀਅਡ ਦੇ ਵਿੱਚ 13 ਅਪ੍ਰੈਲ 1978 ਦਾ ਸਾਕਾ ਅੰਮ੍ਰਿਤਸਰ ਲਈ ਜ਼ਿੰਮੇਵਾਰ ਸੀ। ਪਹਿਲਾ ਜੇ ਸਿਆਸੀ ਜੇ ਕਹਿਣਾ ਹੋਏ ਕਤਲ ਪੰਜਾਬ ਦੇ ਵਿੱਚ ਹੋਇਆ ਜਿਸ ਨੇ ਇੱਕ ਧਾਰਾ ਬਦਲੀ ਤੇ ਉਹ ਲਾਲਾ ਜਗਤ ਨਾਰਾਇਣ ਦਾ ਸੀ ਔਰ ਉਸ ਨੇ ਉਸ ਦੇ ਉੱਤੇ ਪੰਜਾਬ ਦਾ ਹਿੰਦੂ ਤਬਕਾ ਵੀ ਬਹੁਤ ਭੜਕਿਆ। ਫਿਰ ਪਤਾ ਨਹੀਂ ਉਹਨੂੰ ਜਿੱਥੇ ਫੂਕਿਆ ਗਿਆ ਉਦੋਂ ਵੀ ਉਹਨਾਂ ਨੇ ਰਾਹ 'ਚ ਵਾਇਲੈਂਸ ਕੀਤੀ ਹਿੰਦੂਆਂ ਨੇ, ਉਹਨੂੰ ਉਹਦਾ ਸਿੱਖਾਂ ਨੇ ਫਿਰ ਗੁੱਸਾ ਕੀਤਾ। ਫਿਰ ਜਿੱਥੇ ਉਹਨੂੰ ਸਾੜ ਕੇ ਚਲੇ ਗਏ ਉਹ ਉਹਨਾਂ ਦੇ ਬਾਅਦ ਉਹਨਾਂ ਨੇ ਦੋ ਦਿਨ ਬਾਅਦ ਜਾਂ ਜਿਵੇਂ ਉਹ ਜਦੋਂ ਉੱਥੇ ਅਸਥੀਆਂ ਲੈਣ ਗਏ ਤਾਂ ਉੱਥੇ ਕੁੱਤੇ ਦੀਆਂ ਹੱਡੀਆਂ ਪਈਆਂ ਹੋਈਆਂ ਸੀ। ਉਹਨਾਂ ਨੇ ਕਿਹਾ ਵੀ ਇਹਦੀਆਂ ਹੱਡੀਆਂ ਵੀ ਜਿਹੜੀਆਂ ਨੇ ਉਹ ਰੋਲਣੀਆਂ ਨੇ ਬਹੁਤ ਜਿਹੜਾ ਕੀਤਾ। ਹੁਣ ਉਸ ਵੇਲੇ ਤੱਕ ਕਿਉਂਕਿ ਪਿੰਡਾਂ ਵਾਲੇ ਇੱਕ ਵੱਡੀ ਤਾਕਤ ਦੇ ਤੌਰ 'ਤੇ ਉੱਭਰ ਚੁੱਕੇ ਸੀ, ਸਿੱਖਾਂ ਦੇ ਵਿੱਚ ਉਹਨਾਂ ਦੀ ਆਵਾਜ਼ ਨੂੰ ਪਸੰਦ ਕੀਤਾ ਜਾਂਦਾ ਸੀ ਕਿਉਂਕਿ ਵੰਗਾਰ ਸੀ, ਅਣਖ ਸੀ, ਗੈਰਤ ਸੀ। ਔਰ ਇਹ ਸਾਨੂੰ ਸਮਝਣਾ ਹੋਏਗਾ, ਬਹੁਤਿਆਂ ਨੂੰ ਲੱਗਦਾ ਕਿ ਜੀ ਇੱਕਦਮ ਦੀਪ ਸਿੱਧੂ ਆਇਆ ਜਾਂ ਸਿੱਧੂ ਮੂਸੇਵਾਲੇ ਦਾ ਇੱਕ ਗੀਤ ਜਾਂ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਜਾਂ ਅੱਜ ਹਰਦੀਪ ਸਿੰਘ ਨਿੱਜਰ ਦੇ ਮੁੱਦੇ 'ਤੇ ਸਿੱਖ ਕਿਵੇਂ ਐਮੋਸ਼ਨਲੀ ਕਿਵੇਂ ਯੂਨਾਈਟ ਹੋ ਜਾਂਦੇ ਨੇ। ਔਰ ਦੂਜਾ ਕਿਉਂਕਿ ਜਿਹੜੀ ਸਾਡੀ ਓਵਰਆਲ ਖਸਲਤ ਹੈ ਜਾਂ ਜਿਹੜੀ ਗੁਰੂ ਨੇ ਸਾਡੀ ਪ੍ਰੋਗਰਾਮਿੰਗ ਕੀਤੀ ਹੈ ਉਸ ਦਾ ਹਿੱਸਾ ਜਿਹੜਾ ਉਹ ਵੰਗਾਰ ਹੈ, ਡਿਫਾਈਨਸ ਹੈ, ਗੁਲਾਮੀ ਨਾ ਕਬੂਲਣਾ ਉਹ ਤਾਂ ਹੈ ਹੀ ਹੈ, ਲੇਕਿਨ ਜਿਹੜਾ ਵੀ ਆ ਕੇ ਲਲਕਾਰਦਾ ਹੈ ਵੰਗਾਰਦਾ ਹੈ। ਔਰ ਉਹਦੇ 'ਚ ਭਾਵੇਂ ਕਿੰਨੇ ਉਹਦੇ ਨਾਲ ਨੇ ਨਹੀਂ ਨੇ ਗੱਲ ਇਹ ਨਹੀਂ ਹੁੰਦੀ, ਇਹਨੂੰ ਇੱਕਦਮ ਔਰ ਇਕੱਲਾ ਸ਼ਾਇਦ ਇਹ ਸਾਡਾ ਨਹੀਂ ਔਰ ਸਿੱਖ ਕੌਮ ਦੀ ਗੈਰਤ ਦੀ ਬਦੌਲਤ ਪੰਜਾਬੀਆਂ ਦਾ ਵੀ ਜੇ ਦੇਖਿਆ ਜਾਏ ਖਾਸ ਤੌਰ 'ਤੇ ਜੇ ਅਸੀਂ ਲਹਿੰਦੇ ਪੰਜਾਬ ਦੇ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਵੱਲ ਵੀ ਦੇਖੀਏ, ਜੇ ਹੁਣ ਅੱਜ ਵੀ ਦੁੱਲਾ ਭੱਟੀ ਜਾਂ ਜੱਗਾ ਡਾਕੂ ਜਾਂ ਖਰਲ ਜਿਹੜੇ ਵੱਡੇ ਵੱਡੇ ਨਾਂ ਨੇ ਜਿਨ੍ਹਾਂ ਨੇ ਭੱਟੀਆਂ ਦਾ ਔਰ ਦੂਜਾ ਜਿਹੜਾ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਵੀ ਚੈਲੰਜ ਕੀਤਾ, ਮੁਗਲਾਂ ਨੂੰ ਵੀ ਕੀਤਾ, ਦੁੱਲਾ ਭੱਟੀ ਨੇ ਤਾਂ ਅਕਬਰ ਨੂੰ ਚੈਲੰਜ ਕੀਤਾ। ਇਹ ਹੀਰੋ ਨੇ, ਇਹਦੇ ਬਾਵਜੂਦ ਕਿ ਉਦੋਂ ਕਿਸੇ ਨੇ ਕੋਈ ਪ੍ਰੋਪਰ ਇਤਿਹਾਸ ਨਹੀਂ ਲਿਖਿਆ, ਕੋਈ ਦੂਜਾ ਨਹੀਂ, ਲੇਕਿਨ ਲੋਕ ਯਾਦਾਂ ਦੇ ਵਿੱਚ ਕਿਉਂਕਿ ਉਹਨਾਂ ਦੇ ਲਈ ਵਾਹ 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 ਸੂਰਿਆ ਵੰਗਾਰਿਆ ਫਿਰ ਆ ਗਿਆ, ਸਵਾਦ ਆ ਗਿਆ। ਇਹੀ ਕਾਰਨ ਹੈ ਕਿ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦੇ ਸੁੱਖੇ ਜਾਂ ਦਿਲਾਵਰ ਸਿੰਘ ਜਾਂ ਹਵਾਰੇ ਨੇ ਜਦੋਂ ਇੱਕ ਉਹ ਸੂਰ ਦੇ ਬੱਚੇ ਦੇ ਚਪੇੜ ਮਾਰ ਕੇ ਘੁਮਾ ਤੋਂ ਚਪੇੜ ਦਿਵਸ ਬਣ ਗਿਆ ਕਿਉਂਕਿ ਇਹ ਇੱਕ ਬੇਸਿਕ ਪਾਰਟ ਹੈ। ਸੋ ਪਿੰਡਾਂ ਵਾਲੇ ਜਿਹੜੇ ਨੇ ਇਨਸਟੈਂਟ ਹੀਰੋ ਬਣੇ ਔਰ ਸਰਕਾਰ ਨੂੰ ਇਹ ਲੱਗਾ ਕਿ ਵੀ ਇਹ ਤਾਂ ਜਿਵੇਂ ਉਹ ਹਰ ਇੱਕ ਤੋਂ ਹੀ ਖਤਰਾ ਮਹਿਸੂਸ ਕਰਦੇ ਨੇ, ਉਹਨਾਂ ਨੇ ਤਾਂ ਆਪਣੇ ਉਸ ਕਿਸਮ ਦੇ ਬਾਦਲ ਟੋੜੇ ਤਲਵੰਡੀ ਕਲਟੀਵੇਟ ਕੀਤੇ ਹੋਏ ਸੀ। ਸੋ ਉਹਦਾ ਨਤੀਜਾ ਸੀ ਕਿ ਉਹਨਾਂ ਨੇ ਔਰ ਹਿੰਦੂਆਂ ਨੇ ਬਹੁਤ ਦਬਾਅ ਬਣਾਇਆ ਕਿ ਉਹਨਾਂ ਨੇ ਲਾਲਾ ਜਗਤ ਨਾਰਾਇਣ ਕਤਲ ਕੇਸ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਨਾਮਜ਼ਦ ਕਰ ਦਿੱਤਾ ਅਤੇ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਔਰ ਇਸ ਢੰਗ ਨਾਲ ਪਹਿਲਾਂ ਉਹਨਾਂ ਨੇ ਚੰਦੋ ਕਲਾਂ ਹਰਿਆਣੇ 'ਚ ਜਿੱਥੇ ਸੰਤ ਸਨ ਉਹਨਾਂ ਨੇ ਜਿਹੜਾ ਉੱਥੇ ਜਿਵੇਂ ਰੇਡ ਕੀਤਾ ਔਰ ਉਹ ਸਾਰੇ ਦੇ ਥੱਲੇ ਸੰਤ ਨਿਕਲ ਆਏ ਉੱਥੋਂ ਪਹਿਲਾਂ ਹੀ। ਉਹਨਾਂ ਨੇ ਬੱਸਾਂ ਟਕਸਾਲ ਦੀਆਂ ਜਿਨ੍ਹਾਂ 'ਚ ਮਹਾਰਾਜ ਦੇ ਸਰੂ ਜਿਹੜੇ ਸੈਂਚੀਆਂ ਸਨ, ਜਿਹੜੇ ਵਿਦਿਆਰਥੀ ਸੀ ਟਕਸਾਲ ਦੇ, ਉਹਨਾਂ ਨੂੰ ਬਹੁਤ ਜ਼ਲੀਲ ਔਰ ਮਾਰ ਕੁਟਾਈ ਕੀਤੀ। ਔਰ ਫਿਰ ਜਿਹੜਾ ਉਹਨਾਂ ਨੇ ਸੰਤਾਂ ਨੇ ਦੇਖਿਆ ਕਿ ਵੀ ਹੁਣ ਇਹ ਵਕਤ ਹੈ ਵੀ ਕੌਮ 'ਚ ਇਹ ਵੀ ਨਾ ਲੱਗੇ ਕਿ ਭਾਈ ਇਹ ਚੈਲੰਜ ਤੋਂ ਦੌੜ ਰਹੇ ਨੇ, ਉਹਨਾਂ ਨੇ ਆਪਣਾ ਵਕਤ ਦਿੱਤਾ। ਉਹਨਾਂ ਨੇ ਕਿਹਾ ਜੀ ਮੈਂ ਖੁਦ ਗ੍ਰਿਫਤਾਰੀ ਦਿਆਂਗਾ ਔਰ 20 ਸਤੰਬਰ 1981 ਦਾ ਦਿਨ ਜਿਹੜਾ ਉਹਨਾਂ ਨੇ ਦਿੱਤਾ। ਚੌਂਕ ਮਹਿਤਾ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਔਰ ਮੈਨੂੰ ਜਦੋਂ ਤੁਸੀਂ ਉਹਨਾਂ ਯਾਦਾਂ ਦੇ ਨਾਲ ਜੁੜਦੇ ਹੋ ਤੇ ਅਸੀਂ ਵੀ ਇੱਕ ਵਿਦਿਆਰਥੀ ਹੋਣ ਸਾਂ ਔਰ ਉਦੋਂ ਭਾਵੇਂ ਬੱਸਾਂ ਗੱਡੀਆਂ ਸਭ ਬੰਦ ਕਰਤੀਆਂ ਗਈਆਂ ਸੀ ਪਰ ਅਸੀਂ ਪਿੰਡਾਂ ਦੇ ਲੇਨਸ ਤੋਂ ਦੂਜੇ ਤੀਜੇ ਨਿਕਲ ਕੇ ਅਸੀਂ ਉਸ ਇਕੱਠ ਦਾ ਹਿੱਸਾ ਬਣੇ ਜਿਹੜਾ 20 ਸਤੰਬਰ 1981 ਨੂੰ ਸੀ। ਔਰ 2 ਲੱਖ ਦੇ ਕਰੀਬ ਗੈਦਰਿੰਗ ਸੀ। ਸੰਤ ਪਿੰਡਾਂ ਵਾਲਿਆਂ ਨੇ ਐਡਰੈਸ ਕੀਤਾ, ਜਥੇਦਾਰ ਜਨੋਹਾ ਨੇ ਕੀਤਾ, ਸੰਤੋਖ ਸਿੰਘ ਦਿੱਲੀ ਤੋਂ ਔਰ ਉਸ ਵੇਲੇ ਦੀ ਟੌਪ ਲੀਡਰਸ਼ਿਪ ਟੌੜਾ ਦੂਜੇ ਤੀਜੇ ਔਰ ਲੱਖਾਂ ਲੋਕ, 2 ਲੱਖ ਤੋਂ ਜ਼ਿਆਦਾ, 4 ਚੁਫੇਰੇ ਦੂਰ ਦੂਰ ਤੱਕ ਜਿਹੜਾ ਹੈ ਉਹ ਦਸਤਾਰਾਂ ਹੀ ਨਜ਼ਰ ਆਉਂਦੀਆਂ ਸੀ। ਔਰ ਸੰਤਾਂ ਨੇ ਜਿਹੜਾ ਹੋਰ 4 ਮਹਾਂਪੁਰਖਾਂ ਦੇ ਨਾਲ ਜਾ ਕੇ ਆਪਣੇ ਆਪ ਨੂੰ ਜਿਹੜਾ ਪੇਸ਼ ਕੀਤਾ ਗ੍ਰਿਫਤਾਰੀ ਲਈ। ਲੇਕਿਨ ਇਹਦੇ ਬਾਵਜੂਦ ਕਿ ਸਾਰੀ ਪ੍ਰੋਸੈਸ ਪੀਸਫੁਲ ਸੀ ਫਿਰ ਵੀ ਕਿਉਂਕਿ ਉਹਨਾਂ ਨੇ ਤਾਂ ਸਿੱਖਾਂ ਨੂੰ ਸਬਕ ਸਿਖਾਉਣ ਦੀ ਲਾਈਨ ਸੀ, CRPF ਔਰ ਦੂਸਰਾ ਲਿਆਂਦਾ ਹੋਇਆ ਸੀ, ਉਹਨਾਂ ਨੇ ਗੋਲੀ ਚਲਾ ਕੇ
1 ਦਰਜਨ ਦੇ ਕਰੀਬ ਸਿੰਘਾਂ ਨੂੰ ਜਿਹੜਾ ਸ਼ਹੀਦ ਕੀਤਾ। ਕਿੰਨੇ ਜ਼ਖਮੀ ਹੋਏ, ਅਸੀਂ ਖੁਦ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਅੰਦਰ ਲਿਆਂਦਿਆਂ ਢੋਂਦਿਆਂ ਔਰ ਫਸਟ ਏਡ ਦਿੰਦਿਆਂ ਜਿਹੜਾ ਉਸ ਦਾ ਨੂੰ ਦੇਖਿਆ। ਹੁਣ ਔਰ ਪਿੰਡਾਂ ਵਾਲਿਆਂ ਨੂੰ ਉੱਥੋਂ ਗ੍ਰਿਫਤਾਰ ਕਰਕੇ ਜਿਹੜਾ ਉਹ ਫਿਰੋਜ਼ਪੁਰ ਜੇਲ੍ਹ 'ਚ ਲਿਆਏ। ਸਾਰੇ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਵਿੱਚ ਇੱਕ ਬੜਾ ਰੋਹ ਜਾਗ ਗਿਆ। 1-2 ਫਾਇਰਿੰਗ ਦੇ ਇਨਸੀਡੈਂਟਸ ਵੀ ਜਲੰਧਰ 'ਚ ਹੋਈਆਂ। ਹੁਣ ਜਦੋਂ ਅਸੀਂ ਗੇਮ ਚੇਂਜਰ ਕਹਿੰਦੇ, ਲੇਕਿਨ ਕਿਉਂਕਿ ਉਦੋਂ ਵੀ ਨੈਰੇਟਿਵ ਜਿਹੜਾ ਉਹਨਾਂ ਦੇ ਕੋਲ ਸੀ, ਮੀਡੀਆ ਪ੍ਰਿੰਟ ਮੀਡੀਆ ਬਿਲਕੁਲ ਹੀ ਉਹਨਾਂ ਦਾ ਸੀ। ਇੱਕੋ ਇੱਕ ਚੈਨਲ ਭਾਰਤੀ ਦੂਰਦਰਸ਼ਨ ਨੈਗੇਟਿਵਿਟੀ ਕਰਦਾ ਹੀ ਕਰਦਾ ਸੀ। ਔਰ ਉਸ ਪੀਰੀਅਡ 'ਚ ਕੋਈ ਆਵਾਜ਼ ਬਾਹਰ ਤਾਂ ਹੈ ਹੀ ਨਹੀਂ ਸੀ ਕਿ ਵੀ ਕੀ ਹੋ ਰਿਹਾ। ਹੁਣ ਇਹ ਕੰਮ 20 ਸਤੰਬਰ 1981 ਨੂੰ ਹੁੰਦਾ ਹੈ ਔਰ ਉਹਨਾਂ ਨੇ ਪਿੰਡਾਂ ਵਾਲਿਆਂ ਨੂੰ ਪਹਿਲਾਂ ਹੀ ਜਿਹੜਾ ਇਵੇਂ ਪੇਂਟ ਕਰ ਦਿੱਤਾ ਸੀ ਕਿ ਵੀ ਜਿਵੇਂ ਉਹ ਸਾਰੇ ਜੋ ਪੰਜਾਬ 'ਚ ਹੋ ਰਿਹਾ ਨੈਗੇਟਿਵ ਲਾ ਐਂਡ ਆਰਡਰ ਇਹ ਉਹਦੀ ਪ੍ਰੋਬਲਮ ਹੈ। ਹਾਲਾਂ ਜਦੋਂ ਅਸੀਂ ਇਹ ਸਮਝਦੇ ਹਾਂ ਵੀ ਉਹ ਜਿਵੇਂ ਅੱਜ ਅਸੀਂ 18 ਸਤੰਬਰ ਨੂੰ ਸੈਲੀਬ੍ਰੇਟ ਕਰਦੇ ਹਾਂ ਕਿ ਵੀ ਖਾਲਿਸਤਾਨ ਦੀ ਮੂਵਮੈਂਟ ਇੰਟਰਨੈਸ਼ਨਲਾਈਜ਼ ਹੋਈ, ਠੀਕ 9 ਦਿਨ ਬਾਅਦ 29 ਸਤੰਬਰ 1981 ਨੂੰ ਭਾਈ ਗਜਿੰਦਰ ਸਿੰਘ ਜਿਨ੍ਹਾਂ ਨੇ 70ਵਿਆਂ ਦੇ ਵਿੱਚ ਦਲ ਖਾਲਸਾ ਜਥੇਬੰਦੀ ਬਣਾਈ ਸੀ, ਜਿਹੜੇ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਸੀ, ਔਰ ਉਹਨਾਂ ਦੇ 4 ਹੋਰ ਸਾਥੀ ਭਾਈ ਸਤਨਾਮ ਸਿੰਘ ਜਿਹੜੇ ਪੌਂਟਾ ਸਾਹਿਬ ਤੋਂ ਸਨ, ਭਾਈ ਜਸਵੀਰ ਸਿੰਘ ਜਿਹੜੇ ਰੋਪੜ ਤੋਂ ਸਨ, ਤਜਿੰਦਰਪਾਲ ਸਿੰਘ ਜਿਹੜੇ ਜਲੰਧਰ ਤੋਂ ਸਨ ਤੇ ਕਰਨ ਸਿੰਘ ਜਿਹੜੇ ਜੰਮੂ ਤੋਂ ਸਨ। ਸੋ ਇਹਨਾਂ 5 ਸਿੰਘਾਂ ਨੇ ਇੰਡੀਅਨ 에ਅਰਲਾਈਨ ਦਾ ਜਹਾਜ਼ ਜਿਹੜਾ ਹੈ ਉਹ ਅਗਵਾ ਕੀਤਾ ਔਰ ਉਹ ਜਹਾਜ਼ ਦਾ ਬੋਇੰਗ ਜਹਾਜ਼ ਸੀ ਇੰਡੀਅਨ 에ਅਰਲਾਈਨ ਜੈਟ ਲਾਈਨਰ 737 ਨੰਬਰ, ਔਰ ਉਸ ਨੂੰ ਜਿਹੜਾ ਉਹ ਉਡਾ ਕੇ ਲਾਹੌਰ ਲੈ ਗਏ। 117 ਉਹਦੇ 'ਚ ਮੁਸਾਫਰ ਸਨ ਔਰ ਜਿਹੜੀਆਂ ਮੰਗਾਂ ਹੁਣ ਉਸ ਇਹ ਸਿੱਖ ਉਸ ਤੋਂ ਬਾਅਦ ਤਾਂ ਸ਼ਾਇਦ ਘੱਟੋ ਘੱਟ 6 ਵਾਰ ਜਹਾਜ਼ ਸਿੰਘਾਂ ਨੇ ਜਿਹੜੇ ਨੇ ਹਵਾ 'ਚ ਹੀ ਉਡਾ ਕੇ ਕਿਤੇ ਨਾ ਕਿਤੇ ਪਹੁੰਚਾਏ, ਨੁਕਸਾਨ ਕਿਸੇ ਦਾ ਨਹੀਂ ਕੀਤਾ। ਪਰ ਇਹ ਪਹਿਲੀ ਵਾਰ ਸੀ ਔਰ ਅਸੀਂ ਦੇਖਦੇ ਹਾਂ 81 ਜੂਨ 84 ਤੋਂ 3 ਸਾਲ ਪਹਿਲਾਂ, ਔਰ ਉਹਨਾਂ ਨੇ ਜਿਹੜੀਆਂ ਮੰਗਾਂ ਦੁਨੀਆ ਭਰ ਦੇ ਵਿੱਚ ਫਲੈਸ਼ ਹੋ ਗਿਆ ਕਿ ਵੀ 5 ਸਿੱਖ ਲੈ ਗਏ ਜਹਾਜ਼ ਉਡਾ ਕੇ ਔਰ ਲਾਹੌਰ 'ਚ ਵੀ ਉਹਨਾਂ ਨੇ ਜਾ ਕੇ ਪਹਿਲੇ ਕੋਈ ਸਰੈਂਡਰ ਨਹੀਂ ਕੀਤਾ। ਇਹ ਤਾਂ ਪਾਕਿਸਤਾਨ ਦੇ ਕਮਾਂਡੋਜ਼ ਜਾਂ ਦੂਜਿਆਂ ਨੇ ਬਾਅਦ 'ਚ ਆ ਕੇ ਉਹਨਾਂ ਨੂੰ ਜਿਹੜਾ ਦਬੋਚਿਆ। ਲੇਕਿਨ ਜਿਹੜੀਆਂ ਉਹਨਾਂ ਨੇ ਮੰਗਾਂ ਰੱਖੀਆਂ ਉਹ ਬੜੀਆਂ ਕਲੀਅਰ ਸੀ। ਪਹਿਲੀ ਮੰਗ ਹੀ ਇਹ ਸੀ ਕਿ ਭਾਈ ਇਹ ਜਿਹੜਾ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਰਿਹਾ ਕੀਤਾ ਜਾਏ। ਸੋ ਇਹ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇੰਟਰਨੈਸ਼ਨਲਾਈਜ਼ ਕਰਨਾ, ਇਹ ਉਸ ਦੌਰ ਦੇ ਵਿੱਚ ਬਹੁਤ ਵੱਡੀ ਗੱਲ ਸੀ। ਔਰ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦਾ ਨਾਂ ਫਿਰ ਦੁਨੀਆ ਨੇ ਉਦੋਂ ਭਾਵੇਂ ਗੂਗਲ ਸਰਚ ਤਾਂ ਦੂਜੇ ਤੇ ਨਹੀਂ ਸੀ, ਲੇਕਿਨ ਮੀਡੀਆ ਚਰਚਾ ਹੋਣ ਲੱਗ ਗਈ ਕਿ ਵੀ ਐਸਾ ਕਿਹੜਾ ਬੰਦਾ ਉੱਥੇ ਨਿਕਲਿਆ ਜਿਸ ਦੇ ਲਈ ਜਿਹੜਾ ਉਹ ਜਹਾਜ਼ ਅਗਵਾ ਹੋ ਰਿਹਾ। ਔਰ ਦੂਸਰੀ ਮੰਗ ਇਹ ਸੀ ਕਿ ਵੀ ਇਹ ਜਿਹੜੇ ਜਿੰਨੇ ਵੀ 78 ਤੋਂ ਬਾਅਦ ਮੂਵਮੈਂਟ ਨਾਲ ਸੰਬੰਧਿਤ ਬੰਦੇ ਸਾਡੇ ਗ੍ਰਿਫਤਾਰ ਕੀਤੇ ਨੇ ਉਹਨਾਂ ਸਾਰਿਆਂ ਨੂੰ ਰਿਲੀਜ਼ ਕੀਤਾ ਜਾਏ, ਔਰ ਜਿਹੜੇ 20 ਸਤੰਬਰ ਨੂੰ ਚੌਂਕ ਮਹਿਤੇ 'ਚ ਜਿਹੜੇ ਗੁਰਸਿੱਖ ਸ਼ਹੀਦ ਕੀਤੇ ਗਏ ਨੇ ਉਹਨਾਂ ਦੇ ਪਰਿਵਾਰ ਨੂੰ 1-1 ਲੱਖ ਰੁਪਏ ਦਾ ਜਿਹੜਾ ਉਹ ਹਰਜਾਨਾ ਦਿੱਤਾ ਜਾਏ। ਹੁਣ ਇਹ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੰਮ ਸੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵਾਕਿਆ ਨੇ ਉਦੋਂ ਅਜੇ ਖਾਲਿਸਤਾਨ ਦੀ ਮੂਵਮੈਂਟ ਤਾਂ ਨਹੀਂ ਸੀ, ਹਾਲਾਂ ਦਲ ਖਾਲਸਾ ਨੇ ਤਾਂ ਆਪਣਾ ਰਿਜ਼ੋਲਵ ਖਾਲਿਸਤਾਨ ਦਾ ਦਿੱਤਾ ਹੋਇਆ ਸੀ, ਲੇਕਿਨ ਅਜੇ ਤਾਂ ਆਨੰਦਪੁਰ ਦੇ ਮਤੇ ਦੀ ਅਜੇ ਤਾਂ ਧਰਮ ਯੁੱਧ ਮੋਰਚਾ ਵੀ ਨਹੀਂ ਸੀ ਸ਼ੁਰੂ ਹੋਇਆ। ਇਹ 29 ਸਤੰਬਰ ਦੀ ਅਸੀਂ ਗੱਲ ਕਰ ਰਹੇ ਹਾਂ 1981 ਦੀ। ਲੇਕਿਨ ਇਸ ਨਾਲ ਦਬਾਅ ਵੀ ਬਣਿਆ ਔਰ ਸ਼ਾਇਦ 3 ਹਫ਼ਤੇ ਜਾਂ ਮੈਕਸਿਮਮ 4 ਹਫ਼ਤੇ ਬਾਅਦ ਸੰਤ ਪਿੰਡਾਂ ਵਾਲਿਆਂ ਨੂੰ ਰਿਲੀਜ਼ ਕਰਨਾ ਹਕੂਮਤ ਦੀ ਮਜਬੂਰੀ ਵੀ ਬਣਿਆ। ਸਬੂਤ ਵੀ ਕੋਈ ਨਹੀਂ ਸੀ, ਲੇਕਿਨ ਉਹ ਜੇ ਇਸ ਕਿਸਮ ਦਾ ਪ੍ਰੈਸ਼ਰ ਬਿਲਟ ਨਾ ਹੁੰਦਾ ਤੇ ਜੋ ਪਾਰਟ ਅਸੀਂ ਹੁਣ ਦੇਖ ਰਹੇ ਹਾਂ ਕਿ 27 ਸਾਲਾਂ ਤੋਂ ਜੇਲ੍ਹਾਂ 'ਚ ਨੇ ਜਾਂ ਦੂਜੇ ਨੇ ਜਾਂ ਹੁਣ 8 ਮਹੀਨੇ ਤੋਂ ਜ਼ਿਆਦਾ ਹੋ ਗਿਆ, ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਨੂੰ ਡਿਬਰੂਗੜ੍ਹ ਦੇ ਵਿੱਚ ਲੈ ਕੇ ਗਏ ਨੇ, ਕੀ ਹੈ ਕੋਈ ਆਵਾਜ਼ NSA ਲਾਇਆ ਹੋਇਆ ਔਰ ਕੋਈ ਉਹਨਾਂ ਦਾ ਗੁਨਾਹ ਨਹੀਂ ਹੈ, ਕੋਈ ਕੇਸ ਉਹਨਾਂ ਦੇ ਖਿਲਾਫ ਨਹੀਂ ਬਣਦਾ। ਸੋ ਇਹ ਭਾਈ ਗਜਿੰਦਰ ਸਿੰਘ ਜਿਹੜੇ ਉਸ ਤੋਂ ਪਹਿਲਾਂ ਜੇ ਅਸੀਂ ਇਹ ਕਹਿਣਾ ਹੋਏ ਕਿ ਭਾਈ ਕੁਝ ਸ਼ਖਸੀਅਤਾਂ ਉਹ ਹੁੰਦੀਆਂ ਨੇ ਜਿਹੜੀਆਂ ਬਲੈਸਡ ਹੁੰਦੀਆਂ, ਅਕਾਲ ਪੁਰਖ ਨੇ ਉਹਨਾਂ ਨੂੰ ਇਸ ਪਾਸੇ ਤੋਰਿਆ ਹੁੰਦਾ ਖੁਦ ਹੀ, ਔਰ ਆਪਣੀ ਚੜ੍ਹਦੀ ਜਵਾਨੀ ਵੇਲੇ ਤੋਂ ਉਹਨਾਂ ਦੇ ਅੰਦਰ ਪੰਥ ਦੀ ਸੇਵਾ ਦਾ ਚਾਅ, ਕੌਮੀ ਘਰ ਬਾਰੇ ਕਾਨਸੈਪਟ ਬਿਲਕੁਲ ਕਲੀਅਰ। ਔਰ 70ਵਿਆਂ ਦੇ ਵਿੱਚ ਉਹਨਾਂ ਦੀ ਕਿਤਾਬ ਜਿਹਦੇ ਤੋਂ ਮੈਂ ਅਕਸਰ ਕੋਟ ਵੀ ਕਰਦਾ ਹੁੰਨੇ, 5 ਤੀਰ ਹੋਰ, ਕਿਉਂਕਿ ਉਹੀ ਵਾਕਿਆ ਕਿ ਜਿਵੇਂ
ਦਸ਼ਮੇਸ਼ ਪਿਤਾ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ 5 ਤੀਰ ਬਖਸ਼ ਕੇ ਪੰਜਾਬ ਭੇਜਿਆ ਸੀ, ਜਿਹਨੇ ਹਿਟਲਰ ਉੱਤੇ ਲਿਆਂਦੀ ਸੀ। ਤੇ 70ਵਿਆਂ 'ਚ ਉਦੋਂ ਅਜੇ ਪਿੰਡਾਂ ਵਾਲੇ ਸੀਨ ਤੇ ਨਹੀਂ ਸੀ ਆਏ, ਜਿਨ੍ਹਾਂ ਨੂੰ ਅੱਜ ਅਸੀਂ ਤੀਰ ਵਾਲਾ ਬਾਬਾ ਕਹਿ ਕੇ ਯਾਦ ਕਰਦੇ ਹਾਂ। ਪਰ ਭਾਈ ਗਜਿੰਦਰ ਸਿੰਘ ਨੇ ਉਦੋਂ ਵੀ ਮੰਗਿਆ ਸੀ ਉਸ ਨਜ਼ਮਾਂ 'ਚ। ਪੋਇਟਰੀ ਬੜੇ ਜ਼ਬਰਦਸਤ ਸ਼ਾਇਰ, ਲੇਖਕ, ਥਿੰਕਰ ਸਰਦਾਰ ਕਪੂਰ ਸਿੰਘ ਦੀ ਸੰਗਤ ਕੀਤੀ ਔਰ ਪੂਰੀ ਕਨਸੈਪਟ ਦੀ ਕਲੀਅਰੈਂਸ। ਉਦੋਂ ਉਹਨਾਂ ਨੇ ਮੰਗਿਆ ਸੀ ਕਿ ਹੇ ਦਸਵੇਂ ਪਾਤਸ਼ਾਹ, ਸਾਨੂੰ 5 ਤੀਰ ਹੋਰ ਬਖਸ਼, ਤਾਂ ਕਿ ਇਹ ਜਿਹੜਾ, ਔਰ ਉਹਨਾਂ ਦੀ ਜਦੋਂ ਮੈਂ ਅੱਜ ਇਹ ਸਾਰਾ ਪ੍ਰੋਗਰਾਮ ਵੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰ ਰਿਹਾ, ਉਹਨਾਂ ਦੀ ਫਾਊਂਡ ਕੀਤੀ ਜਥੇਬੰਦੀ ਦਲ ਖਾਲਸਾ ਔਰ ਸਾਰੀਆਂ ਪੰਥਕ ਜਥੇਬੰਦੀਆਂ ਵੱਲੋਂ ਅੱਜ ਬੜਾ ਵੱਡਾ ਇਕੱਠ ਅਕਾਲ ਤਖਤ ਸਾਹਿਬ ਤੇ ਹੋਇਆ, ਉਸ ਦੀ ਵੀ ਅਸੀਂ ਗੱਲ ਕਰਾਂਗੇ। ਔਰ ਮੈਂ ਜਿਹੜਾ ਉਹਨਾਂ ਦੀ ਨਜ਼ਮਾਂ ਜਿਹਨਾਂ 'ਚ ਉਹਨਾਂ ਨੇ 5 ਤੀਰ ਹੋਰ ਦਾ ਮੈਂ ਜ਼ਿਕਰ ਕੀਤਾ, ਉਹਦੇ 'ਚ ਉਹਨਾਂ ਨੇ, ਔਰ ਇਹ 70ਵਿਆਂ ਦੀ ਗੱਲ ਹੈ, ਔਰ ਅਸੀਂ ਫਿਰ ਇਹ ਦੇਖਦੇ ਹਾਂ ਕਿ ਕਿਵੇਂ ਸੰਤ ਪਿੰਡਾਂ ਵਾਲੇ ਸੀਨ ਤੇ ਜਿਹੜੇ ਨੇ ਉਹ ਐਮਰਜ ਹੁੰਦੇ ਨੇ। ਜਦੋਂ ਬੰਦੇ ਨੂੰ ਆਪਣੀ ਤਰਕਸ਼ 'ਚੋਂ 5 ਤੀਰ ਤੂੰ ਦਿੱਤੇ, ਤਾਂ ਸੁਣਿਆ ਜ਼ਾਲਮਾਂ ਤੋਂ ਯੁੱਧ ਬੰਦੇ ਨੇ ਬਹੁਤ ਜਿੱਤੇ। ਤੇਰੇ ਤਰਕਸ਼ ਦੇ 5 ਤੀਰਾਂ ਨੇ ਉਤਲੀ ਹੇਠ ਕੀਤੀ ਸੀ, ਤੇਰੇ ਹਰ ਤੀਰ ਨੇ ਤੋਪਾਂ ਦੀ ਸੁਣਿਆ ਗਰਜ ਸੀਤੀ ਸੀ। ਅਸੀਂ 5 ਤੀਰ ਤਰਕਸ਼ 'ਚੋਂ ਤੇਰੀ ਮੁੜ ਮੰਗਣ ਆਏ ਹਾਂ, ਤੇਰੇ ਸਿੱਖ ਹਾਂ, ਹਾਂ ਤੇਰਾ ਰੂਪ ਬਿਨ ਸੰਗਣ ਹੀ ਆਏ ਹਾਂ। ਬਾਪੂ ਅੱਜ ਲੜਨ ਦਾ ਨਿਸ਼ਚਾ ਤੇਰੇ ਬੰਦਿਆਂ ਨੇ ਮੁੜ ਕੀਤਾ, ਤੇਰੇ ਤੀਰਾਂ ਨੂੰ ਤੈਥੋਂ ਮੰਗਣ ਦਾ ਤਾਂ ਹੀ ਹੌਸਲਾ ਕੀਤਾ। ਤੇਰੇ ਤਰਕਸ਼ ਦੇ ਤੀਰਾਂ ਨਾਲ ਨਿਸ਼ਾਨੇ ਵਿਨ ਵਿਨ ਮਾਰਾਂਗੇ, ਤੇ ਗਿਣ ਗਿਣ ਕੇ ਸਿਰਾਂ ਦੇ ਅਸੀਂ ਮੁੱਲ ਉਤਾਰਾਂਗੇ। ਤੇਰੇ ਤੀਰਾਂ ਨਾਲ ਚਲਦੀ ਹਵਾ ਦਾ ਅਸੀਂ ਰੁੱਖ ਮੋੜਾਂਗੇ, ਜਿਨ੍ਹਾਂ ਸੰਗਲਾਂ 'ਚ ਜਕੜਿਆ ਕੌਮ ਨੂੰ ਉਹ ਸੰਗਲ ਤੋੜਾਂਗੇ। ਔਰ ਇਸ ਦੇ ਨਾਲ ਉਹਨਾਂ ਦੀ ਜਿਹੜੀ ਰਿਜ਼ੋਲਵ ਦੀ ਗੱਲ ਹੈ, ਜਦੋਂ ਅਸੀਂ ਉਸ ਸਾਰੇ ਪਾਰਟ ਨੂੰ ਦੇਖਦੇ ਹਾਂ ਉਹਨਾਂ ਦੀਆਂ ਨਜ਼ਮਾਂ ਦੇ ਵਿੱਚ, ਉਹ ਅਣਖ, ਗੈਰਤ ਔਰ ਆਪਣੀ ਆਜ਼ਾਦੀ ਲੈਣ ਔਰ ਲੜਨ ਦਾ, ਔਰ ਇਹ ਬਿਗਨਿੰਗ ਹੀ ਮੇਰੀ ਛਾਤੀ ਤੇਰੀ ਸੰਗੀਨ, ਮੇਰੇ ਸੀਨੇ ਨੂੰ ਚੀਰ ਕੇ ਵੇਖੋ ਤੇ ਧਾਰ ਖੰਜਰ ਦੀ ਅਜਮਾਓ। ਜੋ ਲਿਖਿਆ ਹਰ ਪਰਤ ਉੱਤੇ ਮਿਟਾ ਸਕਦੇ ਹੋ ਮਿਟਾਓ, ਹੈ ਲਿਖਿਆ ਹਰ ਪਰਤ ਉੱਤੇ ਨਿਸ਼ਾਨਾ ਕੌਮ ਦਾ ਮੇਰੀ ਛਾਤੀ ਸਕੇ ਜੋ ਚੀਰ, ਉਹ ਸੰਗੀਨ ਨਹੀਂ ਤੇਰੀ। ਕਿ ਜੇ ਉਹ ਸੰਗੀਨ ਨਹੀਂ ਬਣੀ ਜਿਹੜੀ ਮੇਰੀ ਛਾਤੀ ਨੂੰ ਚੀਰ ਸਕੇ। ਔਰ ਇਹ ਸਾਰੇ ਦੇ ਨਾਲ ਜਿਹੜਾ ਨਜ਼ਮਾਂ ਉਹਨਾਂ ਦੀਆਂ ਮੈਂ ਰਿਕਮੈਂਡ ਵੀ ਕਰਾਂਗਾ ਕਿ ਭਾਈ ਇੱਕ ਰੌਸ਼ਨੀ ਨਜ਼ਰ ਆਈ। ਦਸ਼ਮੇਸ਼ ਦੇ ਵਾਰਸੋ ਸੁਣੋ, ਬੰਦੇ ਦੇ ਸਾਥੀਓ ਸੁਣੋ, ਇੱਕ ਅਰਜ਼ ਨਿਮਾਣੀ ਸੁਣੋ। ਯੋਧਿਆਂ ਦੀ ਕੌਮ ਏ, ਜੁਝਾਰੂਆਂ ਦੀ ਕੌਮ ਏ, ਹੋ ਬੈਠੀ ਨਿਤਾਣੀ ਸੁਣੋ। ਜਿਨ੍ਹਾਂ ਵਕਤ ਦੇ ਵਹਿਣ ਮੋੜੇ, ਮੂੰਹ ਜ਼ਾਬਰਾਂ ਦੇ ਤੋੜੇ ਸਨ, ਜੋ ਸੱਚ ਤੋਂ ਵੀ ਸੱਚੇ ਸਨ। ਧਾਰਾਂ ਤੇ ਚੜ੍ਹ ਜੋ ਨੱਚੇ ਸਨ, ਜੋ ਆਰਿਆਂ ਤੇ ਚੜ੍ਹ ਗਏ, ਨੀਹਾਂ 'ਚ ਜਾ ਕੇ ਖੜ ਗਏ। ਬੰਦ ਜਿਨ੍ਹਾਂ ਕਟਾਏ ਸਨ, ਤਨ ਆਰਿਆਂ ਨਾਲ ਚਿਰਾਏ ਸਨ। ਜਾਬਰਾਂ ਦੇ ਕਹਿਰ ਵਿੱਚ, ਕੁਰਬਾਨੀਆਂ ਦੀ ਲਹਿਰ ਵਿੱਚ, ਇੰਜ ਜੰਗ ਇੱਕ ਚਲਦੀ ਰਹੀ, ਪਰ ਕੌਮ ਇਹ ਪਲਦੀ ਰਹੀ। ਜੂਝਦਿਆਂ ਲੜਦਿਆਂ ਚਰਖੀਆਂ ਤੇ ਚੜ੍ਹਦਿਆਂ, ਸਰਹੰਦ ਫਤਹ ਕਰ ਲਈ, ਆਜ਼ਾਦੀ ਦੀ ਵਹੁਟੀ ਵਰ ਲਈ। ਇੰਜ ਬਾਗੀਓਂ ਬਾਦਸ਼ਾਹ ਬਣੇ, ਫਿਰ ਹੋਏ ਬਾਗੀ ਅਸੀਂ। ਲੜਦੇ ਰਹੇ, ਨਹੀਂ ਤੇਗ ਕਦੇ ਤਿਆਗੀ ਅਸੀਂ। ਪਰ ਅੱਜ ਕੀ ਹੈ ਹੋ ਗਿਆ, ਕਿਉਂ ਪੰਥ ਸਾਰਾ ਸੌਂ ਗਿਆ। ਸਾਡੀ ਤੇਗ ਨੂੰ ਕਿਸ ਡਸਿਆ, ਤੀਰਾਂ ਨੂੰ ਕਿਸ ਨੇ ਕੀਲਿਆ। ਜਾਂ ਰੱਤ ਪਾਣੀ ਹੋ ਗਿਆ, ਜਾਂ ਰੱਤ ਸਾਡਾ ਪੀ ਲਿਆ। ਜੂਝਣ ਤੋਂ ਅੱਜ ਹਾਂ ਡਰ ਰਹੇ, ਬਿਨ ਮੌਤ ਤਾਈਓਂ ਮਰ ਰਹੇ। ਹਾਕਮ ਅਸੀਂ ਨਾ ਬਣ ਸਕੇ, ਬਾਗੀ ਵੀ ਅੱਜ ਨਾ ਰਹਿ ਸਕੇ। ਨਾ ਲੜ ਸਕੇ ਜ਼ਾਲਮ ਦੇ ਨਾਲ, ਨਾ ਜ਼ੁਲਮ ਨੂੰ ਹੀ ਸਹਿ ਸਕੇ। ਹਾਲਤ ਅਜਿਹੀ ਆ ਗਈ, ਨੇਰੇ ਦੀ ਸਫ ਜਿਹੀ ਵਿਛ ਗਈ। ਫਿਰ ਦੂਰੋਂ ਹਨੇਰੀ ਰਾਤ 'ਚੋਂ
ਇੱਕ ਰੌਸ਼ਨੀ ਆਈ ਨਜ਼ਰ, ਦਸ਼ਮੇਸ਼ ਦਿਆਂ ਬੰਦਿਆਂ ਨੇ ਫਿਰ ਉਧਰ ਦੌੜਾਈ ਨਜ਼ਰ। ਉਸ ਰੌਸ਼ਨੀ ਤੋਂ ਸੇਧ ਲੈ ਮੁੜ ਤੁਰ ਪਏ ਉਹ ਲੜਨ ਨੂੰ, ਇੱਕ ਖੇਡ ਨੇ ਉਹ ਸਮਝਦੇ ਹੁਣ ਫਾਂਸੀਆਂ ਤੇ ਚੜਨ। ਹੁਣ ਇਹ ਜਦੋਂ ਤੁਸੀਂ ਦੇਖਦੇ ਹੋ ਕਿ ਜ਼ਿੰਦਗੀ ਦੇ ਵਿੱਚ ਵਰਤਾਰੇ ਹੁੰਦੇ ਨੇ, ਬਿਲਕੁਲ, ਔਰ ਉਹ ਦਿਨ ਤੇ ਅੱਜ ਦਾ ਦਿਨ, ਪਿਛਲੇ 42 ਸਾਲ ਤੋਂ ਭਾਈ ਗਜਿੰਦਰ ਸਿੰਘ ਪਹਿਲਾਂ ਤਾਂ ਲੰਬਾ ਵਕਤ 14 ਸਾਲ ਜੇਲ੍ਹਾਂ ਦੇ ਵਿੱਚ ਰਹੇ ਪਾਕਿਸਤਾਨ ਦੀਆਂ, ਉਮਰ ਕੈਦ ਕੱਟੀ, ਉਸ ਤੋਂ ਬਾਅਦ ਜਲਾਵਤਨੀ ਦੇ ਵਿੱਚ ਨੇ। ਬਾਕੀ ਜਿਹੜੇ ਉਹਨਾਂ ਦੇ ਸਾਥੀ ਉਹ ਤਾਂ ਨਿਕਲ ਆਏ, ਕੋਈ ਸਵਿਟਜ਼ਰਲੈਂਡ ਹੈ, ਕੋਈ ਹੋਰ ਜਰਮਨ 'ਚ ਹੈ ਜਾਂ ਦੂਜਾ। ਉਹਨਾਂ ਨੇ ਕਦੇ ਵੀ ਆਪਣੀ ਉਸ ਧਰਤੀ ਨੂੰ ਛੱਡਣਾ ਨਹੀਂ ਚਾਹਿਆ, ਲੇਕਿਨ ਕੋਈ ਖੁੱਲ੍ਹ ਕੇ ਜੀਵਨ ਤਾਂ ਨਹੀਂ ਹੈ। ਉਸ ਕਿਸਮ ਦੀ ਬੰਦਸ਼ਾਂ ਦੇ ਵਿੱਚ ਜਾਂ ਕਿਸੇ ਨਾਲ ਮੇਲ ਮੁਲਾਕਾਤ ਵੀ ਨਹੀਂ, ਹਾਲਾਂ ਕੋਈ ਖਾਸ ਜਿਹੜਾ ਉਸ ਨੂੰ ਜਿਹੜਾ ਉਹ ਪਰਮਿਸ਼ਨ ਦੇ ਨਾਲ ਮਿਲਦਾ ਰਿਹਾ। ਔਰ ਅਸੀਂ ਸਮਝਦੇ ਹਾਂ ਕਿ ਇਹ ਜਦੋਂ ਅਸੀਂ ਜਾਣ ਤੋਂ ਬਾਅਦ ਤਾਂ ਸਭ ਨੂੰ ਹੀ ਜਿਹੜਾ ਨਹੀਂ ਵੀ ਜਿਹਨੇ ਕੁਝ ਕੀਤਾ ਹੁੰਦਾ ਉਹਨੂੰ ਵੀ ਅਸੀਂ ਕਹਿ ਰਹੇ ਹੁੰਦੇ ਆ ਜੀ ਬਹੁਤ ਵੱਡੇ ਪੰਥ ਦੇ ਦਰਦੀ ਤੇ ਫਲਾਣਾ। ਇਹ ਸਾਡੇ ਨਾਇਕ ਨੇ, ਜਿਉਂਦੇ ਹੀਰੋ ਨੇ, 42 ਸਾਲ ਜਲਾਵਤ ਨਹੀਂ। ਪਰ ਜੇ ਉਹਨਾਂ ਦਾ ਸਫ਼ਰ ਤੁਸੀਂ 70ਵਿਆਂ ਤੋਂ ਦੇਖੋ, ਉਹਨਾਂ ਦਾ ਅਜੇ ਵਿਆਹ ਹੋਇਆ ਸੀ, ਬੱਚੀ ਉਹਨਾਂ ਦੀ ਸ਼ਾਇਦ ਕੁਛ ਮਹੀਨੇ ਦੀ ਸੀ ਜਦੋਂ ਉਹਨਾਂ ਨੇ, ਦਰਸ਼ਕ ਉਹਨਾਂ ਦੀਆਂ ਕੁਝ ਫੈਮਿਲੀ ਪਿਕਚਰਸ ਜਿਹੜੀਆਂ ਇਸ ਪੁਸਤਕ 'ਚ ਨੇ ਉਹਨਾਂ ਨੂੰ ਦੇਖ ਸਕਦੇ ਨੇ ਕਿ ਭਾਈ ਉਹਨਾਂ ਦੀ ਸਿੰਘਣੀ ਕਿਸ ਹਾਲਤ 'ਚ, ਉੱਥੇ ਉਹਨਾਂ ਦੇ ਮਾਤਾ ਪਿਤਾ ਕਿਸ ਹਾਲਤ 'ਚ, ਪੁਲਿਸ ਦੇ ਛਾਪੇ ਔਰ ਦੂਜੇ। ਔਰ ਜਦੋਂ ਇਹਨਾਂ ਦੀ ਸਿੰਘਣੀ, ਹੁਣ ਤਾਂ ਉਹ ਵੀ ਚੜ੍ਹਾਈ ਕਰ ਗਏ ਕੈਂਸਰ ਨਾਲ, ਉਹ ਕੈਲੀਫੋਰਨੀਆ 'ਚ ਮਿਲੇ ਮੈਨੂੰ 90ਵਿਆਂ 'ਚ, ਭੈਣ ਜੀ ਮਨਜੀਤ ਕੌਰ, ਛੋਟੀ ਬੱਚੀ ਵੀ ਉਹਨਾਂ ਦੀ ਨਾਲ ਸੀ। ਤੇ ਉਹਨਾਂ ਦਾ ਜਦੋਂ ਤੁਸੀਂ ਉਹ ਦੇਖਦੇ ਹੋ, ਜਿਹੜੇ ਮੈਂ ਜਿਵੇਂ ਅਕਸਰ ਇਹ ਕਹਿੰਦਾ ਵੀ ਇੱਕ ਤਾਂ ਜਨੂਨ ਹੁੰਦਾ ਹੀ ਹੈ, ਜਿਹੜੇ ਤੁਰਦੇ ਨੇ ਉਹ ਤਾਂ ਉਸ ਜਨੂਨ 'ਚੋਂ ਹੀ ਉਹਨਾਂ ਨੂੰ ਜਿਹੜਾ ਉਹ ਸਕੂਨ ਮਿਲਦਾ। ਪਰ ਜਿਹੜੇ ਪਰਿਵਾਰ ਜਿਵੇਂ ਉਹਨਾਂ ਨੇ ਬੱਚੀ ਨੂੰ ਫਿਰ ਪਾਲਿਆ, ਜਿਵੇਂ ਉਹਨਾਂ ਨੇ ਬਾਹਰ ਆ ਕੇ ਅਮਰੀਕਾ ਨੇ ਜਦ ਉਹਨਾਂ ਨੂੰ ਸ਼ਰਨ ਦੇਣ ਤੋਂ ਨਾ ਕਰਤੀ, ਅਸਾਈਲਮ, ਉਹਨਾਂ ਨੂੰ ਇਹ ਕਿਹਾ ਕਿ ਵੀ ਛੱਡ ਜਾਓ ਮੁਲਕ, ਨਹੀਂ ਤਾਂ ਅਸੀਂ ਅਰੈਸਟ ਕਰਾਂਗੇ, ਇਸ ਕਿਸਮ ਦਾ। ਉਹਨਾਂ ਨੇ ਕਿਹਾ ਜੀ ਬੇਟੀ ਨੂੰ ਦੇ ਦਿੰਦੇ ਤੁਹਾਨੂੰ ਨਹੀਂ, ਉਹਨਾਂ ਨੂੰ ਵੀ ਬਾਗੀ ਬਣਾਇਆ। ਉਹ ਕਿਵੇਂ ਵਿਚਾਰੇ ਨਿਕਲ ਕੇ ਜਰਮਨ ਪਹੁੰਚੇ, ਉੱਥੇ ਅਸਾਈਲਮ ਜਾਂ ਕਿਵੇਂ ਹੋਈ, ਕਿੰਨੇ ਸਾਲਾਂ ਬਾਅਦ ਜਾ ਕੇ ਲਾਹੌਰ ਮਿਲ ਸਕੇ ਪਤੀ ਨੂੰ, ਤੇ ਉੱਥੇ ਹੀ ਉਹਨਾਂ ਨੇ ਜਿਹੜਾ ਉਹ ਆਪਣਾ ਜਿਹੜਾ ਉਹ ਚੜ੍ਹਾਈ ਕੀਤੀ। ਸੋ ਇਹਨਾਂ, ਔਰ ਤੁਸੀਂ ਇਹਨਾਂ ਹਾਲਾਤਾਂ 'ਚੋਂ ਜਿਹੜੇ ਅੱਜ ਕਈ ਵਾਰੀ ਉੱਠ ਕੇ ਜੀ ਐਵੇਂ ਹੈ ਜੀ ਖਾਲਿਸਤਾਨ ਦੀਆਂ ਦੁਕਾਨਾਂ ਜੀ ਜਾਂ ਦੂਜੇ ਜੀ, ਔਰ ਅਸੀਂ ਸਮਝਦੇ ਹਾਂ ਵੀ ਇਹ ਇੱਕ ਠੀਕ ਟ੍ਰਿਬਿਊਟ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜਾ। ਔਰ ਇਕੱਲਾ ਇਹੀ ਨਹੀਂ, ਦਲ ਖਾਲਸਾ ਨੇ ਇਸ ਸਮਾਗਮ ਦਾ ਜਿਹੜਾ ਉਹ ਵੱਡਾ ਦਾਇਰਾਕਾਰ ਕੀਤਾ। ਉਹਨਾਂ ਨੇ ਜਿਹੜਾ ਸ਼ੁੱਕਰਵਾਰ ਨੂੰ ਅਕਾਲ ਤਖਤ ਔਰ ਦੂਸਰੇ ਦੇ ਉੱਤੇ ਅਰਦਾਸ ਕੀਤੀ, ਔਰ ਉਹਦੇ ਸੀ ਕਿ ਵੀ ਸਮੂਹ ਜਲਾਵਤਨ ਸਿੱਖ ਕਾਰਕੁਨਾਂ ਦੀ ਤੰਦਰੁਸਤੀ, ਸਿੱਖ ਸਿਆਸੀ ਕੈਦੀਆਂ ਦੀ ਰਿਹਾਈ, ਸਿੱਖ ਆਜ਼ਾਦੀ ਸੰਘਰਸ਼ ਦੀ ਸਫਲਤਾ ਅਤੇ ਹਰਦੀਪ ਸਿੰਘ ਨਿੱਜਰ, ਪਰਮਜੀਤ ਸਿੰਘ ਪੰਜਵੜ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਅਰਦਾਸ ਕੀਤੀ ਗਈ। ਔਰ ਅਰਦਾਸ ਸਰ ਹਰਚਰਨਜੀਤ ਸਿੰਘ ਧਾਮੀ ਜਿਹੜੇ ਰੂਏ ਰਵਾਨ ਨੇ, ਦਲ ਖਾਲਸਾ ਦੇ ਪਹਿਲਾਂ ਪ੍ਰੈਜ਼ੀਡੈਂਟ ਵੀ ਸਨ, ਹੁਣ ਵੀ ਉਹ ਇੱਕ ਗਾਈਡਿੰਗ ਸਪਿਰਿਟ ਨੇ। ਉਹਨਾਂ ਨੇ ਆਪਣੇ ਗਲ 'ਚ ਹਜ਼ੂਰੀਆ ਪਾ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ। ਔਰ ਉਹਦੇ 'ਚ ਜ਼ਾਹਰ ਹੈ ਇੱਕ ਗੱਲ ਜ਼ਰੂਰ, ਜਿਹੜੇ ਕੁਛ ਚੰਗੇ ਐਕਸ਼ਨ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਦੇ ਵੇਲੇ ਹੀ ਹੋਇਆ, ਮੈਨੂੰ ਹੁਣ ਯਾਦ ਨਹੀਂ ਹੈ, ਕਿ ਸਤੰਬਰ 2020 ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਨੂੰ ਜਲਾਵਤਨ ਸਿੱਖ ਯੋਧਾ ਇਹ ਟਾਈਟਲ ਦੇ ਨਾਲ ਨਵਾਜਿਆ ਗਿਆ ਸੀ। ਸੋ ਇਹ ਬਿਲਕੁਲ ਠੀਕ ਟਾਈਟਲ ਹੈ ਉਹਨਾਂ ਦੇ ਲਈ। ਉਹ ਜਲਾਵਤਨ ਨੇ, ਬੇਵਤਨੇ। ਔਰ ਜਿਹੜੀਆਂ ਤਖਤੀਆਂ ਵੀ ਦਰਸ਼ਕ ਦੇਖ ਸਕਦੇ ਨੇ, ਜਿਹੜੇ ਅਰਦਾਸ ਹੋਈ ਬਾਹਰ, ਬਹੁਤ ਵੱਡੀ ਗਿਣਤੀ ਸਿੱਖ ਨੌਜਵਾਨ ਅਕਾਲ ਤਖਤ ਸਾਹਿਬ ਤੋਂ ਬਾਹਰ ਸੀ, ਤਖਤੀਆਂ ਵੀ ਸੀ ਹੱਥ ਫੜੀਆਂ ਹੋਈਆਂ, ਬੇਵਤਨੇ ਸਿੱਖ, ਕਿ ਵੀ ਸਾਡਾ ਕੋਈ ਵਤਨ ਨਹੀਂ ਹੈ। ਕਿ ਵੀ ਇਹੀ ਜਦੋਂ ਹਰਿੰਦਰ ਸਿੰਘ ਮਹਿਬੂਬ ਵਰਗਿਆਂ ਦੇ ਇਹ ਨਜ਼ਮ ਨਿਕਲਦੀ ਹੈ ਤਾਂ ਫਿਰ ਇਹ ਬੇਵਤਨਿਆਂ ਦੀ ਕਹਾਣੀ ਹੁੰਦੀ ਹੈ ਕਿ ਵੀ ਜਦੋਂ ਅਸੀਂ ਜ਼ੁਲਮ ਦਾ ਸ਼ਿਕਾਰ ਹੋ ਰਹੇ ਹੁੰਦੇ ਹਾਂ ਤੇ ਫਿਰ ਬੇਪਤ ਹੋਈਆਂ ਕੌਮਾਂ ਦੇ ਘਰ, ਦੂਰ ਫਰੇਬੀ ਧਰ 'ਤੇ ਬਦਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਕਰਕੇ, ਮੂੰਹ ਜ਼ੋਰ ਸਮਾਂ ਨਾ ਕੌਮੇ, ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ
ਮਾਹੀ ਦਾ ਫੜ ਕੇ। ਸੋ ਅਸੀਂ ਬੇਪੱਤ ਹੈ, ਕਿਉਂਕਿ ਜਦੋਂ ਤੁਸੀਂ ਫਰੇਬੀਆਂ ਦੇ ਵੱਸ ਪੈਂਦੇ ਹੋ ਤੇ ਫਿਰ ਤੁਹਾਡੇ ਪੈਰਾਂ ਦੇ ਥੱਲੇ ਵੀ ਵਿਸ਼ਾਲੀ ਮਿੱਟੀ ਹੁੰਦੀ ਹੈ। ਉਹ ਜ਼ਹਿਰ ਹੈ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਜ਼ਹਿਰ ਦੇ ਵਣਜਾਰਿਆਂ ਨੇ, ਉਹ ਜ਼ਹਿਰ ਦੇ ਉਸ ਨਾਗ ਨੇ ਸਿਰਫ ਪੰਜਾਬ ਦੀ ਜਵਾਨੀ ਨੂੰ ਹੀ ਨਹੀਂ ਦੱਸਿਆ, ਅੱਜ ਉਸ ਜ਼ਹਿਰੀਲੇ ਨਾਗ ਦੇ ਫੁੰਕਾਰੇ ਲਾਹੌਰ, ਲੰਡਨ ਔਰ ਸਰੀ ਤੱਕ ਜਿਹੜਾ ਹੈ ਉਹ ਪਹੁੰਚੇ ਹੋਏ ਨੇ। ਔਰ ਇਸ ਸਾਰੇ ਦੇ ਚੱਲਦੇ ਆ ਇਸ ਸਮਾਗਮ ਦੇ ਵਿੱਚ ਜਿਹੜੇ 4-5 ਰਿਜ਼ੋਲਵ ਸਾਹਮਣੇ ਆਏ। ਇਸ ਸਮਾਗਮ ਨੂੰ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਨੇ ਵੀ ਐਡਰੈਸ ਕੀਤਾ ਔਰ ਉਹਦੇ 'ਚ ਇਹ ਸੀ ਕਿ ਬਈ ਪਾਕਿਸਤਾਨ ਨੂੰ ਕਿਹਾ ਗਿਆ ਕਿ ਭਾਈ ਬਹੁਤ ਹੋ ਗਿਆ, 42 ਸਾਲ ਤੋਂ ਲੁਕ ਛਿਪ ਕੇ ਉਹ ਕੱਟ ਰਹੇ ਨੇ ਜ਼ਿੰਦਗੀ, ਉਹਨਾਂ ਨੂੰ ਘੱਟੋ ਘੱਟ ਸਿਆਸੀ ਸ਼ਰਨ ਦਿਓ ਪਾਕਿਸਤਾਨ 'ਚ, ਭਾਵੇਂ ਨਨਕਾਣਾ ਸਾਹਿਬ ਉਹਨਾਂ ਨੂੰ ਰਹਿਣ ਦੀ ਆਗਿਆ ਦਿਓ ਤਾਂ ਕਿ ਜ਼ਿੰਦਗੀ ਦੇ ਉਹ ਜਿਹੜੇ ਬਾਕੀ ਵਰੇ ਨੇ, ਪਿੱਛੇ ਬਿਮਾਰ ਵੀ ਸੀ, ਹਾਰਟ ਉਹਨਾਂ ਨੂੰ ਕੰਡੀਸ਼ਨ ਸੀ, ਫਿਰ ਉਹਨਾਂ ਨੇ ਉਹ ਜਦੋਂ ਰਿਕਵਰ ਹੋਏ ਜਾਂ ਦੂਜੇ, ਉਹਨਾਂ ਨੇ ਕਿਹਾ ਵੀ ਨਹੀਂ, ਅਕਾਲ ਪੁਰਖ ਨੇ ਮੈਨੂੰ ਫਿਰ ਹਿੰਮਤ ਦਿੱਤੀ ਹੈ ਔਰ ਮੈਂ ਅਖੀਰਲੇ ਸਾਹ ਤੱਕ ਇਸ ਰਾਹ ਦਾ ਪਾਂਦੀ ਹੈ। ਔਰ ਇਹ ਇਸੇ ਹੀ ਸਮਾਗਮ ਦੇ ਵਿੱਚ ਕੈਨੇਡਾ ਦਾ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੇ ਰਾਜ ਏਜੰਸੀ ਦਾ ਪਰਦਾਫਾਸ਼ ਕੀਤਾ, ਇੰਡੀਅਨ ਮੀਡੀਆ ਨੂੰ ਉਹਨਾਂ ਨੇ ਵਾਰਨ ਕੀਤਾ ਕਿ ਤੁਸੀਂ ਖਾਲਿਸਤਾਨੀਆਂ ਨੂੰ ਗੈਂਗਸਟਰਾਂ ਦੇ ਨਾਲ ਨਾ ਜੋੜੋ, ਉਹਨਾਂ ਨਾਲ ਤੁਲਨਾ ਨਾ ਕਰੋ। ਔਰ ਉਹਨਾਂ ਨੇ ਕੈਨੇਡਾ ਨੂੰ ਵੀ ਕਿਹਾ ਵੀ ਜਦੋਂ ਹੁਣ ਉਹਨਾਂ ਦੇ ਕਾਤਲਾਂ ਦੀ ਨਿਸ਼ਾਨਦੇਹੀ ਹੋ ਰਹੀ ਹੈ ਤੇ ਇਸ ਸਾਰੇ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਇਆ ਜਾਏ। ਔਰ ਇਸੇ ਤਰ੍ਹਾਂ ਭਾਈ ਪਰਮਜੀਤ ਸਿੰਘ ਮੰਡ ਜਿਹੜੇ ਕਾਫੀ ਉੱਭਰਦੇ ਸਿਤਾਰੇ ਨੇ ਦਲ ਖਾਲਸਾ ਦੇ, ਉਹ ਪੰਜਾਬੀ, ਹਿੰਦੀ, ਉਰਦੂ ਬੜੀ ਕੰਫਰਟੇਬਲੀ ਜਿਹੜਾ ਉਹ ਕਮਿਊਨੀਕੇਟ ਵੀ ਕਰਦੇ ਨੇ, ਅੱਛੇ ਸਪੀਕਰ ਨੇ, ਸਿਧਾਂਤ ਦੀ ਕਲੈਰਿਟੀ ਹੈ, ਟੀਵੀ ਚੈਨਲਸ ਤੇ ਬਹਿ ਕੇ ਵੀ ਪੂਰੀ ਕਲੈਰਿਟੀ ਨਾਲ ਗੱਲ ਕਰਦੇ ਨੇ। ਉਹਨਾਂ ਨੇ ਕਿਹਾ, ਪਾਕਿਸਤਾਨ ਸਰਕਾਰ ਨੂੰ ਵੀ ਕਿਹਾ ਕਿ ਜਿਵੇਂ ਜਸਟਿਨ ਟਰੂਡੋ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਾਤਲਾਂ ਨੂੰ ਜਗਜ਼ਾਰ ਕੀਤਾ ਹੈ, ਇਵੇਂ ਹੀ ਪਾਕਿਸਤਾਨ ਸਰਕਾਰ ਵੀ ਬਿਨਾਂ ਝਿਜਕ ਤੋਂ ਭਾਈ ਪਰਮਜੀਤ ਸਿੰਘ ਪੰਜਵੜ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਬੇਨਕਾਬ ਕਰੇ। ਸੋ ਅਸੀਂ ਭਾਈ ਗਜਿੰਦਰ ਸਿੰਘ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਜਲਾਵਤਨੀ ਹਰ ਕੋਈ, ਬੇਸ਼ੱਕ ਅਸੀਂ ਅਮਰੀਕਾ ਦੀ ਧਰਤੀ ਤੇ ਬੈਠ ਕੇ ਫਰੀडम्स ਵੀ ਮਾਣ ਰਹੇ ਹਾਂ, ਲੇਕਿਨ ਜਲਾਵਤਨੀ 'ਚ ਹੀ ਹੈ। ਅਸੀਂ ਕਦੇ ਵੀ ਲੰਬਾ ਵਕਤ ਮੈਂ ਅਮਰੀਕਨ ਸਿਟੀਜ਼ਨਸ਼ਿਪ ਨਹੀਂ ਸੀ ਲਈ, ਮੈਨੂੰ ਇਹ ਸੀ ਕਿ ਵੀ ਅਸੀਂ ਆਪਣੇ ਵਤਨ ਦੀ ਧਰਤੀ ਦੇ ਉੱਤੇ ਹੀ ਹੈ, ਲੇਕਿਨ ਫਿਰ ਹਾਲਾਤ ਜਿਸ ਕਿਸਮ ਦੇ ਬਣ ਜਾਂਦੇ ਨੇ। ਲੇਕਿਨ ਸਾਡੇ ਸੁਪਨਿਆਂ ਦੇ ਵਿੱਚ ਵੀ, ਸਾਡੇ ਜ਼ਿਹਨ ਦੇ ਵਿੱਚ ਵੀ, ਸਾਡੇ ਰੋਮ ਦੇ ਵਿੱਚ ਉਹ ਗੁਰੂਆਂ ਦੀ ਧਰਤੀ ਵਸਦੀ ਹੈ। ਔਰ ਹਮੇਸ਼ਾ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਦਾ ਜਿਹੜਾ ਅਰਦਾਸਾ ਕਰਦੇ ਹਾਂ, ਜਦੋਂ ਵੀ ਕੋਈ ਵੀ ਸਿੱਖ ਕਰਦਾ ਤਾਂ ਜ਼ਾਹਰ ਹੈ ਉਸ ਨੂੰ ਉਹ ਧਰਤੀ, ਗੁਰੂਆਂ ਦੀ ਧਰਤੀ, ਜਿੱਥੇ ਨੀਲੇ ਦੇ ਸ਼ਾਹ ਸਵਾਰ ਦੇ ਪੌੜ ਨੇ, ਜਿਸ ਦੇ ਦਰਿਆ ਸੁਖਮਣੀ ਪੜ੍ਹਦੇ ਨੇ, ਜਿਸ ਦੀਆਂ ਹਵਾਵਾਂ ਦੇ ਵਿੱਚ ਜਪਜੀ ਹੈ, ਔਰ ਜਿਸ ਧਰਤੀ ਨੂੰ ਆਜ਼ਾਦ ਕਰਵਾਉਣ ਦੇ ਲਈ ਸਾਡੇ 1.5 ਲੱਖ ਤੋਂ ਜ਼ਿਆਦਾ ਖਾਲਿਸਤਾਨ ਦੇ ਯੋਧੇ, ਸਿੰਘਾਂ ਸਿੰਘਣੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ। ਉਹਨਾਂ ਸਾਰਿਆਂ ਨੂੰ ਵੀ ਅਸੀਂ ਆਪਣੀਆਂ ਯਾਦਾਂ 'ਚ ਲਿਆਂਦੇ। ਔਰ ਇਹ ਜਿਹੜਾ ਇਹ ਸਫ਼ਰ ਹੈ, ਬਹੁਤ ਵਾਰ ਮੰਜ਼ਿਲ ਦੀ ਉਡੀਕ ਵਾਲੇ ਲੋਕ ਹੁੰਦੇ ਨੇ, ਪਰ ਅਸੀਂ ਸਮਝਦੇ ਹਾਂ ਵੀ ਇਹ ਜਦੋਂ ਤੁਸੀਂ ਇੱਕ ਆਸ਼ਾ ਲੈ ਕੇ ਗੁਰੂ ਪਿਆਰ ਦਾ, ਗੁਰੂ ਪੰਥ ਦੀ ਚੜ੍ਹਦੀ ਕਲਾ ਦਾ ਤੁਰਦੇ ਹੋ, ਤੇ ਫਿਰ ਮੰਜ਼ਿਲ ਵੀ ਉਨੀ ਕੀ ਮਿੱਠੀ ਹੋਏਗੀ ਜਾਂ ਹੁੰਦੀ ਹੈ ਜਿੰਨਾ ਕਿ ਇਹ ਕੰਡਿਆਲਾ ਰਾਹ ਹੈ। ਔਰ ਇਹ ਗੁਰੂ ਅੱਗੇ ਮੰਗਦੇ ਕਿ ਯਾਰੜੇ ਦਾ ਸਾਨੂੰ ਸੱਥਰ ਚੰਗਾ, ਕਿ ਬੇਸ਼ੱਕ ਸੱਥਰ ਹੀ ਹੈ ਲੇਕਿਨ ਪਿਆਰੇ ਦੀ ਯਾਦ ਵੀ ਰਹੇ, ਤੇ ਅਲਟੀਮੇਟਲੀ ਗੁਰੂ ਕਲਗੀਧਰ ਪਾਤਸ਼ਾਹ ਬੌੜੀ ਕਰਨ, ਕੌਮ ਨੂੰ ਰਾਜ ਪਾਕ ਬਖਸ਼ਣ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ
5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tvreport.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।